ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਤੁਹਾਡੇ ਲਈ ਖੁਸ਼ੀ ਦੀ ਗੱਲ ਹੈ, ਹੁਣ ਹਰ ਐਤਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮੀ 4 ਵਜੇ ਤੱਕ ਬਾਬਾ ਦੀਪ ਸਿੰਘ ਜੀ ਦੇ ਘਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਰਾਮ ਤੀਰਥ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚੁਪਹਿਰਾ ਜਪ ਤਪ ਸਮਾਗਮ ਹੁੰਦਾ ਹੈ। ਔਰ ਕਿਵੇਂ ਬਾਬਾ ਦੀਪ ਸਿੰਘ ਜੀ ਇੱਕ ਦੇ ਨਾਲ ਵਰਤਣ ਲੱਗ ਪਏ ਨੇ। ਅੱਗੇ ਮਹੀਨੇ 'ਚ ਇੱਕ ਵਾਰੀ ਅਸੀਂ ਚੁਪਹਿਰਾ ਕਰਦੇ ਸਾਂ, ਹਰ ਮਹੀਨੇ ਦੀ 27 ਤਰੀਕ ਨੂੰ। ਉਹ 27 ਵਾਲਾ ਚੁਪਹਿਰਾ ਵੀ ਹੋਇਆ ਕਰੇਗਾ, ਪਰ ਹੁਣ 4 ਚੁਪਹਿਰੇ ਹੋਰ ਨਾਲ ਬਾਪੂ ਦੀਪ ਸਿੰਘ ਜੀ ਨੇ ਸਾਡੀ ਝੋਲੀ 'ਚ ਪਾਤੇ। ਮੰਨ ਲਓ ਅੱਗੇ ਕੋਈ ਇੱਕ ਚੁਪਹਿਰਾ ਕਰਦਾ ਸੀ, ਆਪਣੇ ਮਨ 'ਚ ਰੱਖਦਾ ਸੀ ਕਿ ਮੈਂ 5 ਚੁਪਹਿਰਿਆਂ ਦੀ ਹਾਜ਼ਰੀ ਭਰਨੀ, ਤੇ 5 ਮਹੀਨੇ ਲੱਗਦੇ ਸੀ। ਹੁਣ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਜਿਹੜੀ ਅਰਦਾਸ 5 ਮਹੀਨਿਆਂ ਦੇ ਵਿੱਚ ਕਬੂਲ, ਉਹ 5 ਹਫ਼ਤਿਆਂ ਦੇ ਵਿੱਚ ਕੰਮ ਹੋ ਜਾਣਾ। ਔਰ ਬਾਬਾ ਦੀਪ ਸਿੰਘ ਜੀ, ਤੁਹਾਨੂੰ ਸਭ ਨੂੰ ਪਤਾ ਹੈ, ਜਦੋਂ ਤੁਸੀਂ ਬਜਵੀਂ ਭਗਤੀ ਕਰਦੇ ਹੋ, ਜਦੋਂ ਚੌਂਕੜੇ ਮਾਰ ਕੇ ਬਹਿੰਦੇ ਹੋ ਮਹਾਰਾਜ ਜੀ ਦੀ ਮਿਹਰ ਦੇ ਨਾਲ, ਔਰ ਚੁਪਹਿਰਾ ਜਪ ਤਪ ਸਮਾਗਮ ਦੇ ਵਿੱਚ ਜਦੋਂ 5 ਜਪਜੀ ਸਾਹਿਬ ਜੀ ਦੇ ਪਾਠ, 2 ਚੌਪਈ ਸਾਹਿਬ ਜੀ ਦੇ ਪਾਠ, 1 ਸੁਖਮਨੀ ਸਾਹਿਬ ਜੀ ਦਾ ਪਾਠ, ਔਰ ਜਦੋਂ ਬਜਵੀਂ ਭਗਤੀ ਕਰਦੇ ਹੋ ਨਾ, ਤੁਹਾਡੀ ਬਜਵੀਂ ਭਗਤੀ ਦਾ ਸਦਕਾ ਹੁੰਦਾ ਕੀ ਹੈ, ਤੁਸੀਂ ਚੁਪਹਿਰੇ ਕੱਟਦੇ ਹੋ। ਬਾਬਾ ਦੀਪ ਸਿੰਘ ਜੀ ਤੁਹਾਡੇ ਘਰਾਂ ਵਿੱਚ ਪਹੁੰਚ ਕੇ ਇੱਕ ਦੇ ਦੁੱਖਾਂ ਨੂੰ ਕੱਟਦੇ ਨੇ, ਇੱਕ ਦੀ ਅਰਦਾਸ ਨੂੰ ਕਬੂਲ ਕਰਦੇ ਨੇ। ਆਓ ਭਾਗਾਂ ਵਾਲਿਓ, ਮੇਰੀ ਬੇਨਤੀ, ਹਰ ਐਤਵਾਰ ਨੂੰ ਸਵੇਰੇ 10 ਵਜੇ ਜੋ ਰਾਮ ਤੀਰਥ ਰੋਡ ਸਭ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ। ਹਰ ਐਤਵਾਰ ਨੂੰ ਸਵੇਰੇ 8 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨ ਤਾਰਨ ਰੋਡ ਤੋਂ ਜੋ ਬੱਸਾਂ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ, ਜਿਹੜੀਆਂ ਤੁਹਾਨੂੰ ਰਾਮ ਤੀਰਥ ਰੋਡ ਲੈ ਵੀ ਆਇਆ ਕਰਨਗੀਆਂ ਔਰ ਵਾਪਸੀ ਤੇ ਛੱਡ ਵੀ ਦਿਆ ਕਰਨਗੀਆਂ। ਔਰ ਭੁੱਲਿਓ ਨਾ, 9 ਵਜੇ ਦੇ ਕਰੀਬ ਸਾਰੀ ਸੰਗਤ ਨੇ ਪਹੁੰਚਣਾ ਹੈ। ਇਹ ਨਹੀਂ ਕਿ ਚੁਪਹਿਰਾ 10 ਵਜੇ ਸ਼ੁਰੂ ਹੋਣਾ, ਕੋਈ 11 ਵਜੇ ਆਵੇ, ਕੋਈ 12 ਵਜੇ ਆਵੇ, ਕੋਈ 1 ਵਜੇ, ਨਹੀਂ। 9 ਵਜੇ ਦੇ ਕਰੀਬ ਸਭ ਨੇ ਪਹੁੰਚ ਕੇ ਤਿਲ ਫੁੱਲ ਲੰਗਰ ਪ੍ਰਸ਼ਾਦ ਛਕ ਕੇ, ਜਿਵੇਂ ਸਕੂਲ ਦੇ ਵਿੱਚ ਡਿਸਪਲਿਨ 'ਚ ਆਉਂਦੇ ਨੇ ਨਾ ਬੱਚੇ, ਅਨੁਸ਼ਾਸਨ 'ਚ ਆਉਂਦੇ ਨੇ, ਬਸ ਉਸੇ ਤਰ੍ਹਾਂ ਇੱਕ ਟਾਈਮ 'ਤੇ 9 ਵਜੇ ਤੱਕ ਸਭ ਨੇ ਪਹੁੰਚ ਕੇ ਜੋ ਲੰਗਰ ਪ੍ਰਸ਼ਾਦ ਛਕਣ ਤੋਂ ਬਾਅਦ ਚੌਂਕੜੇ ਮਾਰ ਕੇ ਬਹਿ ਜਾਣਾ। 10 ਤੋਂ ਲੈ ਕੇ 4 ਵਜੇ ਤੱਕ ਫਿਰ ਚੁਪਹਿਰਾ ਜਪ ਤਪ ਸਮਾਗਮ ਦੀਆਂ ਹਾਜ਼ਰੀਆਂ ਭਰਨੀਆਂ। ਔਰ ਹਰ ਐਤਵਾਰ ਬਾਬਾ ਦੀਪ ਸਿੰਘ ਜੀ ਇੱਦਾਂ ਪ੍ਰਤੱਖ ਵਰਤਣ ਲੱਗ ਪਏ ਨੇ, ਸਭ ਨੂੰ ਪਤਾ ਹੈ। ਇੱਕ ਦੇ ਬੰਧਨ ਨਹੀਂ ਕੱਟ ਰਹੇ, ਇੱਕ ਨੂੰ ਕਈਆਂ ਦੇ ਬੰਧਨ ਕੱਟਣ ਵਾਲਾ ਬਣਾ ਰਹੇ ਨੇ। ਔਰ ਐਤਵਾਰ ਦਾ ਦਿਨ ਅਸੀਂ ਕਿਉਂ ਚੁਣਿਆ? ਸੋਮਵਾਰ ਵੀ ਰੱਖ ਸਕਦੇ, ਮੰਗਲਵਾਰ ਵੀ, ਕੋਈ ਵਾਰ ਵੀ ਰੱਖ ਸਕਦੇ, ਇਹਦੇ 'ਚ ਕੋਈ ਵਹਿਮ ਭਰਮ ਨਹੀਂ। ਐਤਵਾਰ ਦਾ ਦਿਨ ਤਾਂ ਕਰਕੇ ਚੁਣਿਆ ਗਿਆ ਕਿ ਛੁੱਟੀ ਦਾ ਦਿਨ ਹੁੰਦਾ, ਇਹਦੇ ਵਿੱਚ ਫਿਰ ਸਾਰੇ ਪਹੁੰਚ ਸਕਦੇ ਨੇ। ਆਓ ਹਰ ਐਤਵਾਰ ਨੂੰ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਵਹੀਰਾਂ ਕੱਤ ਕੇ ਬਾਬਾ ਦੀਪ ਸਿੰਘ ਜੀ ਦੇ ਘਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਦਾਤਾ ਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚਿਆ ਕਰੋ। ਇਹ ਸਾਰਾ ਚੁਪਹਿਰਾ ਜਪ ਤਪ ਸਮਾਗਮ ਜੋ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਉੱਤੇ ਲਾਈਵ ਵੀ ਦਿਖਾਇਆ ਜਾਂਦਾ ਹੈ। ਇਹਦਾ ਲਾਭ ਸਾਰੇ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ, ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੰਗਤ ਰੂਪੀ ਪਰਿਵਾਰ ਸ਼ਾਹਜਹਾਨਪੁਰ ਮਹਾਂਪੁਰਖਾਂ ਦੇ ਇਸ ਪਾਵਨ ਪਵਿੱਤਰ ਅਸਥਾਨ ਤੇ ਇਕੱਤਰਿਤ ਹੋਇਆ ਔਰ ਹੋ ਰਿਹਾ। ਤੁਹਾਡੇ ਦਰਸ਼ਨ ਕਰਕੇ ਮਨ ਨੂੰ ਬੜੀ ਠੰਡ ਪੈ ਰਹੀ। ਕਿੱਡੀ ਵੱਡੀ ਗਿਣਤੀ ਦੇ ਵਿੱਚ ਤੁਸੀਂ ਗੁਰੂ ਪਿਤਾ ਦੀ ਗੋਦ ਵਿੱਚ ਪਹੁੰਚੇ ਹੋ। ਔਰ ਸਨਿਮਰ ਬੇਨਤੀ, ਜਿੱਥੇ ਜਿੱਥੇ ਜਗ੍ਹਾ ਮਿਲੇ, ਉੱਪਰ ਵੀ ਗੈਲਰੀ 'ਚ ਸੰਗਤ ਬਹਿ ਚੁੱਕੀ ਹੈ, ਬਾਹਰ ਵੀ ਸੰਗਤ, ਜਿੱਧਰ ਵੇਖ ਰਹੇ ਸੰਗਤ ਬੈਠੀ ਹੈ, ਪਰ ਜਿੱਥੇ ਵੀ ਜਗ੍ਹਾ ਮਿਲੇ ਐਡਜਸਟ ਕਰੀ ਜਾਇਓ। ਔਰ ਜਿੰਨਾ ਕੁ ਸਮਾਂ ਪਿਤਾ ਜੀ ਸੇਵਾ ਲੈਣ, ਕੀਰਤਨ ਦੇ ਰਸ ਦੇ ਵਿੱਚ ਜੁੜਨ ਦਾ ਯਤਨ ਕਰਿਓ, ਇਹ ਬੇਨਤੀ ਹੈ। ਔਰ ਭਾਵਨਾ ਉਹੋ ਹੀ ਬਣਾਓ ਜੋ ਰੋਜ਼ ਮੈਂ ਬੇਨਤੀ ਕਰਦਾ। ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਹਾਜ਼ਰ ਨਾਜ਼ਰ ਗੁਰੂ ਰਾਮਦਾਸ ਪਿਤਾ ਚੌਂਕੜਾ ਮਾਰ ਕੇ ਬੈਠੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਔਰ ਚਰਨਾਂ ਵਿੱਚ ਕੌਣ ਬੈਠੇ ਨੇ? ਆਖੋ ਧੰਨ ਬਾਬਾ ਦੀਪ ਸਿੰਘ ਜੀ। ਆਓ ਬੜੇ ਪਿਆਰ ਦੇ ਨਾਲ ਪਿਤਾ ਜੀ ਦੇ ਚਰਨਾਂ ਦਾ ਧਰੋ ਧਿਆਨ। ਵਾਹਿਗੁਰੂ ਗੁਰਮੰਤਰ ਦੇ ਜਾਪ ਦੇ ਵਿੱਚ ਸਾਰੀ ਸੰਗਤ ਜੁੜਿਓ। ਇਸ ਵਕਤ ਇਹ ਸਾਰਾ ਪ੍ਰੋਗਰਾਮ ਜਿੱਥੇ ਵੱਖ-ਵੱਖ ਚੈਨਲਾਂ ਤੋਂ ਤੁਸੀਂ ਲਾਈਵ ਦੇਖ ਰਹੇ ਹੋ, ਉੱਥੇ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਉੱਤੇ ਵੀ ਇਹ ਪ੍ਰੋਗਰਾਮ ਲਾਈਵ ਸ਼ੁਰੂ ਹੋ ਚੁੱਕਿਆ। 10 20 50 ਨੂੰ ਲਿੰਕ ਸ਼ੇਅਰ ਕਰੋ ਔਰ ਉਹਨਾਂ ਨੂੰ ਕਹੋ ਅੱਗੇ ਤੋਂ ਅੱਗੇ ਲਿੰਕ ਸ਼ੇਅਰ ਕਰਨ ਬਾਰੇ।
ਤਾਂ ਜੋ ਹੋਰ ਸੰਗਤਾਂ ਲਾਹਾ ਪ੍ਰਾਪਤ ਕਰ ਸਕਣ। ਜਿੱਥੇ ਮਹਾਂਪੁਰਖਾਂ ਦੀ ਪਾਵਨ ਪਵਿੱਤਰ ਯਾਦ, ਉੱਥੇ ਅੱਜ ਬਹੁਤ ਵੱਡਾ ਦਿਨ ਹੈ। ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਦਾ ਦਿਨ ਹੈ। ਮੈਂ ਦੋਵੇਂ ਹੱਥ ਜੋੜ ਕੇ ਸਾਰੀਆਂ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦੇਣਾ। ਤੁਹਾਨੂੰ ਸਾਰਿਆਂ ਨੂੰ ਬਾਪੂ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ। ਇੱਕ ਜੈਕਾਰਾ ਲਾ ਕੇ ਤੁਸੀਂ ਸਾਨੂੰ ਵੀ ਵਧਾਈ ਦੇ ਦਿਓ। ਸਤਿ ਸ੍ਰੀ ਅਕਾਲ। ਗੁਰੂ ਮਿਹਰ ਕਰੇ। ਆਓ ਕੀਰਤਨ ਦੀ ਪ੍ਰਾਰੰਭਤਾ ਕਰੀਏ। ਜਿਨ੍ਹਾਂ ਨੇ, ਫਿਰ ਮੈਂ ਬੇਨਤੀ ਕਰ ਰਿਹਾ, ਅਜੇ ਤੱਕ ਇਹ ਲਿੰਕ ਸਾਡੇ YouTube ਚੈਨਲ ਦਾ ਸ਼ੇਅਰ ਨਹੀਂ ਕੀਤਾ ਕਰ ਦਿਓ। ਚੈਨਲ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਜ਼ਰੂਰ ਕਰ ਲਓ। ਆਓ ਜੀ ਜੁੜਿਓ ਪਿਆਰ ਵਿੱਚ ਸਾਰੇ। ਵਾਹਿਗੁਰੂ 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 ਜੁੜ ਜਾਓ। ਵਾਹਿਗੁਰੂ 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 ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖਣ ਜੀ ਧੰਨ ਬਾਬਾ ਸਿੰਘ ਜੀ। ਵਾਹਿਗੁਰੂ 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 ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਜੀ ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ। ਬਾਬਾ ਦੀਪ ਸਿੰਘ ਜੀ।
गुरु वाहे 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 गुरु। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप। आद सच जुगाद सच है भी सच नानक होसी भी सच। एक ओंकार सतनाम करता पुरख निर्भव निर्वैर अकाल मूरत अजूनी गुर प्रसाद जप। आद सच जुगाद सच है भी सच नानक होसी भी सच। एक ओंकार सतनाम करता पुरख निर्भव निर्वैर अकाल मूरत अजूनी गुर प्रसाद जप। आद सच जुगाद सच है भी सच नानक होसी भी सच। एक ओंकार सतनाम करता सब जुड़ जाओ। अकाल मूरत अजूनी गुर प्रसाद जप। आद सच जुगाद सच है भी सच नानक होसी भी सच। धन गुरु रामदास जी मैं तेरा। गुरु रामदास जी मैं तेरा। धन गुरु रामदास जी मैं तेरा। गुरु रामदास जी मैं तेरा। मैं तेरा मैं तेरा मैं तेरा तू मेरा। 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 धन बाबा दीप सिंह जी मैं तेरा। बाबा दीप सिंह जी मैं तेरा। धन बाबा दीप सिंह जी मैं तेरा। बाबा दीप सिंह जी मैं तेरा। मैं तेरा मैं तेरा मैं तेरा तू मेरा। 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 धन गुरु रामदास जी मैं तेरा। गुरु रामदास जी मैं तेरा। धन बाबा दीप सिंह जी मैं तेरा। धन बाबा दीप सिंह जी मैं तेरा। वाहिगुरु 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 वाहिगुरु। संगत जी ਤੁਹਾਡੀ ਆਵਾਜ਼ ਤੁਹਾਡੀ ਆਵਾਜ਼ ਵਾਹਿਗੁਰੂ 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 ਵਾਹ ਵਾਹ
ਇਹ ਵਕਤ ਦੁਬਾਰਾ ਨਹੀਂ ਜੇ ਲੱਭਣਾ। ਵਾਹਿਗੁਰੂ 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 ਵਾਹਿਗੁਰੂ। ਜਿਹੜੇ ਉੱਪਰ ਬੈਠੇ, ਅੰਦਰ ਬੈਠੇ, ਬਾਹਰ ਬੈਠੇ, ਸਾਰੇ ਵਾਹਿਗੁਰੂ 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 ਹੋਰ ਉੱਚੀ, ਵਾਹਿਗੁਰੂ ਵਾਹਿਗੁਰੂ ਹੋਰ ਉੱਚੀ, ਵਾਹਿਗੁਰੂ 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 ਵਾਹਿਗੁਰੂ। ਆਹੀ ਕਰਨ ਆਏ ਆ ਇੱਥੇ। ਵਾਹਿਗੁਰੂ 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 ਵਾਹਿਗੁਰੂ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਇੱਕ ਬੜੀ ਜ਼ਰੂਰੀ ਬੇਨਤੀ ਕਰਕੇ ਆਪਾਂ ਫਿਰ ਸ਼ਬਦ ਪੜ੍ਹਨਾ ਹੈ, ਜਿਹੜੀਆਂ ਮੈਂ ਰੋਜ਼ਾਨਾ ਕੀਰਤਨ ਦੀ ਸ਼ੁਰੂਆਤ ਤੋਂ ਪਹਿਲਾਂ ਬੇਨਤੀਆਂ ਕਰਦਾ, ਸੁਣਿਓ ਧਿਆਨ ਨਾਲ। ਔਰ ਇਹਦੇ ਨਾਲ ਬੜੀ ਤਬਦੀਲੀ ਆ ਰਹੀ, ਬੜੀ ਤਬਦੀਲੀ। ਲੋਕ ਇੰਨਾ ਮੋਟੀਵੇਟ ਹੋ ਰਹੇ ਨੇ, ਡਿੱਗਦੇ ਮਨਾਂ ਨੂੰ ਸਹਾਰੇ ਮਿਲ ਰਹੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਈ ਵਾਰੀ ਮਨ ਡਿਗੋਂ ਡਿਗੋਂ ਕਰਦਾ ਹੈ ਨਾ, ਹਾਏ ਕੀ ਬਣੇਗਾ, ਕੀ ਹੋਏਗਾ। ਆ ਸੁਣਿਓ ਧਿਆਨ ਨਾਲ। ਕੁਝ ਵੱਡਾ ਕਰਨਾ ਹੈ ਤੇ ਆਪਣੀ ਰਾਹ ਆਪ ਖੁਦ ਚੁਣੋ। ਫਿਰ ਦੁਹਰਾਨੇ ਆ, ਕੁਝ ਵੱਡਾ ਕਰਨਾ ਹੈ ਤੇ ਆਪਣੀ ਰਾਹ ਆਪ ਖੁਦ ਚੁਣੋ। ਭੇਡਾਂ ਬੱਕਰੀਆਂ ਵਾਂਗ ਨਹੀਂ, ਸ਼ੇਰ ਵਾਂਗੂ ਚੱਲੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜੇ ਕੁਝ ਵੱਡਾ ਕਰਨਾ ਹੈ ਨਾ ਲਾਈਫ ਦੇ ਵਿੱਚ, ਤੇ ਆਪਣਾ ਰਾਹ ਆਪ ਚੁਣੋ, ਆਪ। ਔਰ ਇੱਕ ਚੀਜ਼ ਦਾ ਧਿਆਨ ਰੱਖਿਓ, ਜਿਹੜਾ ਵੀ ਮੈਂ ਵੱਡਾ ਕਰਨ ਜਾ ਰਿਹਾ ਉਹ ਗੁਰਮਤ ਆਸ਼ੇ ਦੇ ਅਨੁਕੂਲ ਹੈ ਕਿ ਨਹੀਂ, ਇਹ ਚੀਜ਼ ਦਾ ਧਿਆਨ ਰੱਖਣਾ ਹੈ। ਬਾਣੀ ਦੀ ਰੌਸ਼ਨੀ ਵਿੱਚ ਮੈਂ ਕੰਮ ਕਰ ਰਿਹਾ ਕਿ ਗੁਰਮਤ ਤੋਂ ਬਾਹਰ ਜਾ ਕੇ, ਬਸ ਆਹ ਚੀਜ਼ ਦਾ ਧਿਆਨ ਰੱਖਣਾ ਹੈ। ਫਿਰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ। ਜੇ ਬਾਣੀ ਦੀ ਰੌਸ਼ਨੀ ਵਿੱਚੋਂ ਕੰਮ ਹੈ, ਗੁਰਮਤ ਦੇ ਅਨੁਕੂਲ ਹੋ ਜੇ ਕੰਮ ਹੈ। ਸੁਣਿਓ, ਕੁਝ ਜੇ ਵੱਡਾ ਕਰਨਾ ਹੈ ਨਾ ਤੇ ਆਪਣਾ ਰਾਹ ਖੁਦ ਚੁਣੋ। ਭੇਡਾਂ ਬੱਕਰੀਆਂ ਵਾਂਗ ਨਹੀਂ, ਸ਼ੇਰ ਵਾਂਗੂ ਚੱਲੋ। ਕਿੰਨਾ ਵੀ ਕਠਿਨ ਹੋਵੇ ਰਸਤਾ, ਹਰ ਹਾਲ ਵਿੱਚ ਅੱਗੇ ਵਧੋ। ਅੱਗੇ ਰਸਤੇ ਦੇ ਵਿੱਚ ਕੋਈ ਰੁਕਾਵਟ ਆ ਗਈ ਨਾ, ਤਾਂ ਵੀ ਅੱਗੇ ਵਧੋ। ਉਹ ਰੁਕਾਵਟ ਦੇ ਉੱਤੇ ਬਸ ਰੁਕ ਨਹੀਂ ਜਾਣਾ, ਹਾਏ ਕੀ ਬਣੇਗਾ, ਇੱਥੇ ਤੇ ਮੇਰੀ ਜ਼ਿੰਦਗੀ ਰੁਕ ਗਈ। ਨਹੀਂ ਨਹੀਂ ਨਹੀਂ, ਇੱਕ ਬੂਹਾ ਬੰਦ ਹੋਇਆ 10 ਹੋਰ ਪਰਮੇਸ਼ਰ ਖੋਲ ਦਿੰਦਾ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਬਸ ਆਹ ਹੌਸਲਾ ਰੱਖੋ ਆਪਣੇ ਅੰਦਰ। ਇੱਕ ਬੂਹਾ ਬੰਦ ਹੋਇਆ, ਕੀ ਫਰਕ ਪੈਣਾ, ਕੋਈ ਨਹੀਂ। ਅਸੀਂ ਕਈ ਵਾਰੀ ਪਿਆਰਿਓ ਕਤਰਾ ਮੰਗਦੇ ਆ, ਬੂੰਦ ਮੰਗਦੇ ਆ। ਹੋ ਸਕਦਾ ਪਰਮੇਸ਼ਰ ਸਾਨੂੰ ਸਮੁੰਦਰ ਦੇਣਾ ਚਾਹੁੰਦਾ ਹੋਵੇ, ਦਰਿਆ ਦੇਣਾ ਚਾਹੁੰਦਾ ਹੋਵੇ, ਅਸੀਂ ਬਸ ਉੱਥੇ ਹੀ ਰੁਕ ਜਾਂਦੇ ਆ। ਫਿਰ ਮੈਂ ਦੁਹਰਾ ਰਿਹਾ, ਰਿਪੀਟ ਕਰ ਰਿਹਾ, ਸੁਣਿਓ ਧਿਆਨ ਨਾਲ। ਕੁਝ ਵੱਡਾ ਕਰਨਾ ਹੈ ਤੇ ਆਪਣੀ ਰਾਹ ਆਪ ਖੁਦ ਚੁਣੋ। ਭੇਡਾਂ ਬੱਕਰੀਆਂ ਵਾਂਗ ਨਹੀਂ, ਸ਼ੇਰ ਵਾਂਗੂ ਚੱਲੋ। ਕਿੰਨਾ ਵੀ ਕਠਿਨ ਹੋਵੇ ਰਸਤਾ, ਹਰ ਹਾਲ ਵਿੱਚ ਅੱਗੇ ਵਧੋ। ਤੇ ਜਦੋਂ ਅੱਗੇ ਵਧੋਗੇ ਨਾ, ਦੁਨੀਆ ਤੁਹਾਨੂੰ ਡਰਾਏਗੀ, ਡਰਾਏਗੀ। ਹਾਏ ਤੂੰ ਕੱਲਾ ਤੇ ਤੁਰ ਹੀ ਨਹੀਂ ਸਕਦਾ, ਤੂੰ ਕੱਲਾ ਨਹੀਂ ਤੁਰ ਸਕਦਾ, ਇਹ ਕਿਵੇਂ ਹੋ ਸਕਦਾ, ਮੇਰੇ ਤੋਂ ਬਿਨਾਂ ਤੂੰ ਤੁਰ ਲੈ। ਉਹ ਜਦੋਂ ਤੂੰ ਮਰ ਜਾਏਗਾ ਫਿਰ ਕੀ ਹੋਏਗਾ ਦੱਸੋ? ਤਾਂ ਵੀ ਤੇ ਤੁਰਾਂਗੇ ਨਾ, ਤਾਂ ਵੀ ਤੇ ਤੁਰਾਂਗੇ ਨਾ। ਇਹ ਹੌਸਲਾ ਦੇਣਾ ਮਨ ਨੂੰ, ਕਿਸੇ ਦਾ ਬੁਰਾ ਨਹੀਂ, ਇਹ ਆਪਣੇ ਮਨ ਨੂੰ ਹੌਸਲਾ ਦੇਣਾ ਹੈ। ਜੇ ਦੁਨੀਆ ਕਵੇ ਹਾਏ ਤੂੰ ਕੱਲਾ ਤੁਰ ਨਹੀਂ ਸਕਦਾ, ਡਰਾਵੇ ਕੋਈ,
ਮੇਰਾ ਸਹਾਰਾ ਤੇਰੀ ਲਾਈਫ ਵਿੱਚ ਹੈ ਤਾਂ ਹੀ ਤੂੰ ਅੱਗੇ ਵੱਧ ਸਕਦਾ, ਉਹ ਤੋਂ ਬਿਨਾਂ ਨਹੀਂ। ਕਿਸੇ ਦੀਆਂ ਡਰ ਵਾਲੀਆਂ ਗੱਲਾਂ ਨੂੰ ਸੁਣ ਕੇ ਡਰਿਓ ਨਾ। ਦੁਨੀਆ ਡਰਾਏਗੀ, ਦੁਨੀਆ ਤੈਨੂੰ ਸਤਾਏਗੀ ਵੀ, ਵਾਰ-ਵਾਰ ਰੁਕਾਵਟਾਂ ਪਾਏਗੀ। ਕਿਸੇ ਢੰਗ ਨਾਲ ਇਹ ਬੰਦਾ ਅੱਗੇ ਨਾ ਵੱਧ ਜੇ। ਕਿਉਂ? ਕਿਉਂਕਿ ਉਹਨਾਂ ਨੂੰ ਡਰ ਹੈ ਜੇ ਇਹ ਅੱਗੇ ਵੱਧ ਗਿਆ ਤੇ ਸਾਡਾ ਦਾਲ ਫੁਲਕਾ ਬੰਦ ਹੋ ਜਾਣਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਦੁਨੀਆ ਤੈਨੂੰ ਡਰਾਏਗੀ, ਸਤਾਏਗੀ, ਤੇਰੇ ਵੱਲ ਵੇਖ ਕੇ ਘੁਰਾਏਗੀ ਵੀ, ਘੂਰੀਆਂ ਵੀ ਪਾਉਣਗੇ। ਪੂਰਾ ਤੈਨੂੰ ਦੱਬਣ ਦਾ ਇੱਕ ਵੇਲਾ ਆ ਜਾਏਗਾ, ਯਤਨ ਕਰਨਗੇ, ਇਹਦੀ ਔਕਾਤ ਹੀ ਨਾ ਰਵੇ ਕੋਈ। ਇਹੋ ਜੀਆਂ ਗੱਲਾਂ ਬਣਾ ਬਣਾ ਕੇ ਲੋਕਾਂ ਅੱਗੇ ਪੇਸ਼ ਕਰ ਦੇਣਗੇ। ਤੇ ਇਹੋ ਜਿਹਾ, ਪਰ ਘਬਰਾਉਣਾ ਨਹੀਂ। ਇੱਕ ਲੜ ਨਹੀਂ ਛੱਡਣਾ। ਪਤਾ ਕਿਹੜਾ ਲੜ? ਇਹ ਕਹਿਣਾ ਨਹੀਂ ਛੱਡਣਾ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਤਿ ਸ੍ਰੀ ਅਕਾਲ। ਬਸ ਆ ਕਹਿਣਾ ਨਹੀਂ ਛੱਡਣਾ, ਧੰਨ ਬਾਬਾ ਦੀਪ ਸਿੰਘ। ਉਹ ਫਿਰ ਪਰਵਾਹ ਹੀ ਕੋਈ ਨਹੀਂ, ਪਰਵਾਹ ਕੋਈ ਨਹੀਂ, ਬੇਪਰਵਾਹੀ ਨਾਲ ਤੁਰਦਾ ਜਾ। ਦੁਨੀਆ ਤੈਨੂੰ ਡਰਾਏਗੀ, ਸਤਾਏਗੀ, ਤੇਰੇ ਵੱਲ ਵੇਖ ਕੇ ਘੁਰਾਏਗੀ ਤੇ ਹਰ ਰੋਜ਼ ਇੱਕ ਨਵਾਂ ਰੂਪ ਵਿਖਾਏਗੀ। ਤੈਨੂੰ ਮੈਂਟਲੀ ਵੀ ਟੌਰਚਰ ਕਰਨਗੇ। ਬਸ ਇਹ ਅੱਗੇ ਨਾ, ਬਸ ਇਹਦਾ ਦਿਮਾਗ ਉੱਥੇ ਸਟਕ ਹੋ ਜੇ। ਇਹਦਾ ਦਿਮਾਗ ਬਸ ਓਨੀ ਜਗ੍ਹਾ ਤੇ ਲੱਗ ਜੇ, ਮੈਂ ਇਹਦੇ ਨਾਲ ਗੱਲ ਨਹੀਂ ਕਰ ਰਿਹਾ, ਮੈਂ ਇਹਦੇ ਨਾਲ ਆ ਨਹੀਂ ਕਰ, ਬਸ ਦਿਮਾਗ ਇੱਥੇ ਲੱਗ ਜੇ, ਆਪਣਾ ਕੁਝ ਸੋਚ ਹੀ ਨਾ ਸਕੇ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਦੁਨੀਆ ਤੈਨੂੰ ਡਰਾਏਗੀ, ਸਤਾਏਗੀ, ਘੁਰਾਏਗੀ, ਹਰ ਰੋਜ਼ ਇੱਕ ਨਵਾਂ ਰੂਪ ਵਿਖਾਏਗੀ। ਪਰ ਇੱਕ ਚੀਜ਼ ਦਾ ਖਿਆਲ ਰੱਖੀਂ, ਤੂੰ ਬੇਪਰਵਾਹ ਹੋ ਕੇ ਆਪਣੀ ਮੰਜ਼ਿਲ ਵੱਲ ਵੱਧਦਾ ਜਾਈਂ। ਮੰਜ਼ਿਲ ਵੱਲ ਇੱਕ ਨਿਸ਼ਚਾ ਆਪਣੇ ਅੰਦਰ ਰੱਖ। ਲੋਕ ਮੇਰਾ ਸਾਥ ਦੇ ਰਹੇ, ਨਹੀਂ ਦੇ ਰਹੇ, ਕੋਈ ਗੱਲ ਨਹੀਂ, ਪਰ ਉਹ ਤੇ ਦੇ ਰਿਹਾ ਨਾ। ਹਾਂਜੀ, ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਸ਼ਦਾ ਤੁਧ ਸਭ ਕਿਛ ਮੈਨੂੰ ਸੌਂਪਿਆ, ਜਾਂ ਤੇਰਾ ਬੰਦਾ ਲਖਮੀ ਤੋਟ ਨਾ ਆਵਈ, ਖਾਏ ਖਰਚ ਰਖੰਦਾ। ਲੱਖ 84 ਵੇਦਨੀ ਸਭ ਸੇਵ ਕਰਨ ਦਾ, ਇਹ ਵੈਰੀ ਮਿੱਤਰ ਸਭ ਕੀਤੇ ਆ, ਨਹਿ ਮੰਗੇ ਮੰਦਾ, ਲੇਖਾ ਕੋਏ ਨਾ ਪੁੱਛਈ, ਜਾਂ ਹਰ ਬਖਸ਼ੰਦਾ। ਆਨੰਦ ਭਇਆ ਸੁਖ ਪਾਇਆ, ਮਿਲ ਗੁਰ ਗੋਬਿੰਦਾ, ਸਭੇ ਕਾਜ ਸਵਾਰਿਐ ਜਾਂ ਤੁਧ ਭਾਵੰਦਾ। ਟੈਨਸ਼ਨ ਨਾ ਰੱਖੋ ਦਿਮਾਗ ਤੇ ਕਿਸੇ ਗੱਲ ਦੀ। ਦੁਨੀਆ ਰੋਜ਼ ਨਵਾਂ ਰੂਪ ਆਪਣਾ ਦਿਖਾਏਗੀ ਤੁਹਾਨੂੰ, ਪਰ ਜਦੋਂ ਤੁਸੀਂ ਉਹਦਾ ਓਟ ਆਸਰਾ ਲੈ ਕੇ ਆਪਣੀ ਮੰਜ਼ਿਲ ਤੇ ਪਹੁੰਚ ਜਾਓਗੇ ਨਾ, ਫਿਰ ਇਹੋ ਹੀ ਦੁਨੀਆ ਤੁਹਾਡਾ ਨਾਮ ਜਪਦੇ ਜਪਦੇ ਤੁਹਾਡੇ ਪਿੱਛੇ ਵੀ ਆਉਣ ਲੱਗ ਪਏਗੀ। ਨਹੀਂ ਯਾਰ, ਬੰਦਾ ਵਧੀਆ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੋਹਰ ਤੇ ਅਸੀਂ ਹੋਈ ਲਾਈ ਸੀ ਇਹਦੇ ਉੱਤੇ, ਬੰਦਾ ਤੇ ਸਾਡਾ ਹੀ ਏ। ਹਾਂਜੀ, ਅਸੀਂ ਸਿਖਾਇਆ, ਪਹਿਲੇ ਲੱਤਾਂ ਮਾਰਨਗੇ, ਪਹਿਲੇ ਰੁਕਾਵਟਾਂ ਪਾਉਣਗੇ, ਤੇ ਜਦੋਂ ਤੁਸੀਂ ਮੰਜ਼ਿਲ ਤੇ ਪਹੁੰਚ ਜਾਓਗੇ ਨਾ, ਮੰਜ਼ਿਲ ਤੇ ਪਹੁੰਚਣ ਤੋਂ ਬਾਅਦ ਤੁਹਾਡਾ ਨਾਮ ਜਪਦੇ, ਨਾਮ ਜਪਣ ਤੋਂ ਭਾਵ ਕਿ ਤੁਹਾਡੀਆਂ ਰੀਸਾਂ ਕਰਨਗੇ, ਤੁਹਾਡੀ ਕਾਪੀ ਕਰਨਗੇ, ਤੁਹਾਨੂੰ ਫੋਲੋ ਕਰਨਗੇ। ਇਹਦੇ ਕੋਲ ਕੀ ਹੈ? ਪਰ ਜਿੰਨਾ ਮਰਜ਼ੀ ਚਾਹਣ ਕਾਪੀ ਕਰਨਾ, ਕਾਪੀ ਤੇ ਕਾਪੀ ਰਹਿੰਦੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਸੱਚੀ ਗੱਲ ਏ, ਜੋ ਓਰੀਜਨਲ ਹੈ ਉਹ ਓਰੀਜਨਲ, ਜੋ ਪਿਆਰ ਉਸ ਬੰਦੇ ਦੇ ਅੰਦਰ ਹੈ। ਮੰਨ ਲਓ ਤੁਸੀਂ ਹੋ, ਜੋ ਤੁਹਾਡੇ ਅੰਦਰ ਪ੍ਰੇਮ, ਮੈਂ ਥੋੜੀ ਉਹੋ ਜਿਹਾ ਕਰ ਸਕਦਾ। ਮੇਰਾ ਪ੍ਰੇਮ ਕਰਨ ਦਾ ਇੱਕ ਢੰਗ ਅਲੱਗ ਹੈ ਆਪਣੇ ਮਾਲਕ ਨੂੰ, ਤੁਹਾਡਾ ਢੰਗ ਅਲੱਗ ਹੈ। ਮੈਂ ਚਾਹਾਂ ਤੁਹਾਡੀ ਕਾਪੀ ਨਹੀਂ ਕਰ ਸਕਦਾ, ਤੁਸੀਂ ਚਾਹੋ ਮੇਰੀ ਕਾਪੀ ਨਹੀਂ ਕਰ ਸਕਦੇ। ਦਿਖਾਵੇ ਮਾਤਰ ਕਰ ਲੋਗੇ, ਪਰ ਅੰਦਰਲੀ ਕਾਪੀ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸੱਚੀ ਗੱਲ ਹੈ ਨਾ। ਦਿਖਾਵੇ ਮਾਤਰ ਕਰ ਲੋਗੇ, ਉਹ ਇਹੋ ਜਿਹਾ ਲਿਬਾਸ ਪਾਉਂਦਾ, ਫਲਾਣਾ ਇਦਾਂ ਚੱਲਦਾ, ਉਹ ਇਦਾਂ ਕਰਦਾ, ਉਹ ਇਦਾਂ, ਇਹ ਕਾਪੀ ਤੇ ਹੋ ਜਾਏਗੀ, ਪਰ ਅੰਦਰ ਕਿਹੜਾ ਪ੍ਰੇਮ ਲਈ ਬੈਠਾ ਉਹ ਕਾਪੀ ਨਹੀਂ ਹੋਣੀ। ਹਾਂਜੀ, ਕਿਹੜੇ ਪ੍ਰੇਮ ਵਿੱਚ ਉਹਨੇ ਜੱਫਾ ਪਾਇਆ ਹੋਇਆ ਖੰਡੇ ਵਾਲੇ ਨੂੰ, ਇਹ ਕਾਪੀ ਹੋਣੀ ਕੋਈ ਨਹੀਂ। ਹਾਂਜੀ, ਬਾਬਾ ਆਨੰਦ ਸਿੰਘ ਸਾਹਿਬ ਮਹਾਂਪੁਰਖ ਸੀ ਨਾ, ਮਹਾਂਪੁਰਖਾਂ ਦੇ ਕੋਲ ਕੋਈ ਬੈਠਾ, ਜੋ ਮਹਾਂਪੁਰਖ ਕਰਨ ਲਿਖੀ ਜਾਵੇ। ਬਾਬਾ ਆਨੰਦ ਸਿੰਘ ਜੀ ਕਹਿੰਦੇ ਵੀ ਕੀ ਲਿਖਦਾ ਹੈ? ਕਹਿੰਦਾ ਜੀ ਤੁਹਾਡਾ ਇਤਿਹਾਸ ਲਿਖਦਾ, ਜੋ ਜੋ ਤੁਸੀਂ ਕਰਦੇ ਆਉਣ ਵਾਲੇ ਸਮੇਂ 'ਚ ਸੰਗਤਾਂ ਦੇ ਕੰਮ ਆਏਗੀ ਚੀਜ਼। ਹੱਸ ਪਏ, ਕਹਿਣ ਲੱਗੇ ਇਹ ਤੇ ਲਿਖ ਲੇਗਾ 12:15 ਵਜੇ ਉੱਠੇ, ਇਸ਼ਨਾਨ ਕੀਤਾ, ਭਜਨ ਦੇ ਵਿੱਚ ਜੁੜੇ, ਪਰ ਕੇਸ ਰਸ ਦੇ ਵਿੱਚ ਜੁੜੇ ਉਹ ਨਹੀਂ ਲਿਖ ਸਕਦਾ ਤੂੰ। ਕਿਹੜੇ ਆਨੰਦ ਵਿੱਚ ਜੁੜੇ ਉਹ ਨਹੀਂ ਲਿਖ ਸਕਦਾ ਤੂੰ। ਹਾਂਜੀ, ਇਹ ਤੇ ਲਿਖਿਆ ਗਿਆ ਮਹਾਂਪੁਰਖ ਫਲਾਣੇ ਮਹਾਂਪੁਰਖ ਇੰਨੀ ਬੰਦਗੀ ਕਰਦੇ ਸੀ,
पर ਕਿਹੜੇ ਰਸ ਵਿੱਚ ਕਰਦੇ, ਕਿਹੜਾ ਮਾਈ ਦਾ ਲਾਲ ਲਿਖੇਗਾ, ਕੋਈ ਨਹੀਂ ਲਿਖ ਸਕਦਾ। ਇਹ ਤੇ ਉਹ ਮਹਾਂਪੁਰਖ ਜਾਣਦਾ ਜਿਹੜਾ ਪਿਆਰ ਦੇ ਵਿੱਚ ਬੈਠਾ ਹੋਇਆ ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੈਂ ਜਿਹੜੀ ਗੱਲ ਕਰ ਰਿਹਾ, ਜਦੋਂ ਤੁਸੀਂ ਮੰਜ਼ਿਲ ਤੇ ਪਹੁੰਚ ਜਾਓਗੇ ਨਾ, ਫਿਰ ਤੁਹਾਡੀ ਇਹ ਮੌਲਾ ਜਪਦੇ ਜਪਦੇ, ਤੁਹਾਡਾ ਨਾਮ ਜਪਦੇ ਜਪਦੇ ਤੁਹਾਡੇ ਪਿੱਛੇ ਆਉਣਗੇ। ਪਿੱਛੇ ਘਬਰਾਹਟ ਨਾ ਰੱਖੋ ਕਿਸੇ ਗੱਲ ਦੀ। ਅਸੀਂ ਕਈ ਵਾਰੀ ਘਬਰਾ ਜਾਂਦੇ ਆ, ਹਾਏ ਬਣੇਗਾ ਕੀ। ਉਹ ਜਿਹੜਾ ਪੱਥਰਾਂ ਵਿੱਚ ਕੀੜੀਆਂ ਨੂੰ ਰਿਜ਼ਕ ਦੇ ਸਕਦਾ, ਤੇਰਾ ਸਾਥ ਵੀ ਉਹ ਛੱਡਣ ਵਾਲਾ ਨਹੀਂ ਹੈ ਜੀ। ਇਹ ਹੌਸਲਾ ਰੱਖੋ। ਜਿਹੜਾ ਪਾਣੀ ਦੇ ਵਿੱਚ ਜੀ ਜੰਤ, ਜਿੱਥੇ ਕੋਈ ਦੁਕਾਨ ਨਹੀਂ ਚੱਲਦੀ, ਕੋਈ ਮਾਇਆ ਦਾ ਲੈਣ ਦੇਣ ਨਹੀਂ ਹੁੰਦਾ, ਉੱਥੇ ਰਿਜ਼ਕ ਪਹੁੰਚਾ ਸਕਦਾ ਹੈ। ਤੇਰਾ ਸਾਥ ਕਿੱਥੋਂ ਛੱਡ ਦੂ? ਛੱਡ ਸਕਦਾ? ਉਹ ਦੁਨੀਆ ਦੇ ਬੰਦੇ ਠੋਕਰਾਂ ਮਾਰਦੇ ਨੇ, ਪਰ ਜੇ ਇੱਕ ਵਾਰੀ ਕਿਹਾ ਹੋਏਗਾ ਨਾ, ਬਾਬਾ ਦੀਪ ਸਿੰਘ ਮੈਂ ਤੇਰਾ, ਬਾਬਾ ਕਦੀ ਵੀ ਠੋਕਰ ਨਹੀਂ ਜੇ ਮਾਰਦਾ ਹੈ ਜੀ। ਤੂੰ ਇੱਕ ਵਾਰੀ ਅੰਦਰੋਂ ਕਹਿ, ਬਸ ਇੱਕੋ ਵਾਰੀ ਕਹਿ ਦੇ, ਬਹੁਤਾ ਕਹਿਣ ਦੀ ਲੋੜ ਹੀ ਨਹੀਂ, ਅੰਦਰੋਂ ਇੱਕੋ ਵਾਰੀ ਕਹਿ ਦੇ। ਮਹਾਰਾਜ ਕਹਿੰਦੇ ਕਿਨਕਾ ਏਕ ਜਿਸ ਏਕ ਏਕ ਜਿਸ ਜੀ ਬਸਾਵੇ, ਤਾਂ ਕਿ ਮਹਿਮਾ। ਪਰ ਕਈ ਵਾਰੀ ਉਹ ਇੱਕ ਵਾਰੀ ਕਹਿਣ ਵਾਲੀ ਅਵਸਥਾ ਤੱਕ ਪਹੁੰਚਣ ਲਈ ਕਈ ਵਾਰੀ ਕਹਿਣਾ ਪੈਂਦਾ ਹੈ। ਪਰ ਜੇ ਕਿਤੇ ਅੰਦਰੋਂ ਇੱਕ ਵਾਰੀ ਨਿਕਲ ਗਿਆ ਨਾ, ਇੱਕ ਵਾਰੀ ਗੁਰੂ ਰਾਮਦਾਸ ਮੈਂ ਤੇਰਾ, ਬਾਬਾ ਦੀਪ ਸਿੰਘ ਮੈਂ ਤੇਰਾ, ਤੇ ਫਿਰ ਤੇ ਪਿਆਰਿਓ ਉਹ ਪਿੱਠ ਨਹੀਂ ਤੇਰੀ ਲੱਗਣ ਦਿੰਦਾ, ਜੋ ਮਰਜ਼ੀ ਹੋ ਜੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜਦੋਂ ਤੁਸੀਂ ਕਿਸੇ ਮੰਜ਼ਿਲ ਤੇ ਪਹੁੰਚ ਜਾਓਗੇ ਨਾ, ਇਹ ਤੁਹਾਡਾ ਨਾਮ ਜਪਦੇ ਜਪਦੇ ਤੁਹਾਡੀ ਕਾਪੀ ਕਰਨਗੇ, ਤੁਹਾਡੇ ਮਗਰ ਮਗਰ ਆਉਣਗੇ। ਇਹ ਮੇਰੀ ਬੇਨਤੀ ਹੈ, ਸੁਣਿਓ। ਵੱਡੀ ਤੋਂ ਵੱਡੀ ਰੁਕਾਵਟ ਇਹਨਾਂ ਜੀਵਨ ਦੇ ਵਿੱਚ ਸਮਝਦਾਰੀ ਨਾਲ ਪਾਰ ਕਰੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਤੇ ਜੇ ਆਪਣੇ ਅੰਦਰ ਕੋਈ ਕਮਜ਼ੋਰੀ ਹੈ ਨਾ, ਆਪਣੇ ਅੰਦਰ ਦੀ ਕਮਜ਼ੋਰੀ ਦੇ ਉੱਤੇ ਆਪਣੀ ਪੂਰੀ ਤਾਕਤ ਦੇ ਨਾਲ ਵਾਰ ਕਰੋ, ਪੂਰੀ ਤਾਕਤ ਦੇ ਨਾਲ ਵਾਰ ਕਰੋ। ਛੋਟੀ ਪੈ ਜਾਵੇ ਹਰ ਚੁਣੌਤੀ, ਆਪਣੇ ਆਪ ਨੂੰ ਇੰਜ ਤਿਆਰ ਕਰੋ ਹੈ ਜੀ। ਆਪਣੀ ਕਮਜ਼ੋਰੀ ਦੇ ਉੱਤੇ ਆਪਣੀ ਪੂਰੀ ਤਾਕਤ ਦੇ ਨਾਲ ਵਾਰ ਕਰੋ। ਛੋਟੀ ਪੈ ਜੇ ਹਰ ਚੁਣੌਤੀ, ਖੁਦ ਨੂੰ ਇੰਜ ਤਿਆਰ ਕਰੋ। ਐਵੇਂ ਦਿਮਾਗ ਦੇ ਉੱਤੇ ਬੋਝ ਨਾ ਪਾਇਆ ਕਰੋ, ਕੀ ਬਣੇਗਾ ਮੇਰਾ, ਕੀ ਬਣੇਗਾ। ਨਹੀਂ, ਜੰਮਦਿਆਂ ਜਿਨ੍ਹਾਂ ਦੇ ਮਾਤਾ ਪਿਤਾ ਚੜ੍ਹਾਈ ਕਰ ਜਾਂਦੇ, ਪਲ ਤੇ ਉਹ ਵੀ ਜਾਂਦੇ ਨੇ। ਸੱਚੀ ਗੱਲ ਏ, ਸੱਚਾਈਆਂ ਬੋਲਦੇ ਆ ਹੈ ਜੀ। ਕਈ ਵਾਰੀ ਤੁਸੀਂ ਆਪਣੀ ਲਾਈਫ 'ਚ ਵੇਖਿਆ ਹੋਏਗਾ, ਨਵਾਂ ਵਿਆਹ ਹੋਇਆ, ਔਰਤ ਦੇ ਸਿਰ ਤੋਂ ਸਾਈਂ ਦਾ ਸਾਇਆ ਉੱਠ ਜਾਂਦਾ। ਕਈ ਵਾਰੀ ਨਵੀਂ ਵਿਆਹਤਾ ਦੇ ਸਿਰ ਤੋਂ ਸਾਈਂ ਦਾ ਸਾਇਆ ਉੱਠ ਗਿਆ। ਉਹ ਕਹਿੰਦੀ ਮੈਂ ਵਿਆਹ ਹੀ ਨਹੀਂ ਕਰਾਉਣਾ ਦੂਜਾ, ਮੈਂ ਉਹਦੀਆਂ ਯਾਦਾਂ ਵਿੱਚ ਜੀ ਲਾਂਗੀ। ਪਿਆਰਿਓ, ਉਹ ਵੀ ਭੁੱਖੀ ਨਹੀਂ ਮਰਦੀ ਹੈ ਜੀ। ਤੂੰ ਕਿਉਂ ਟੈਨਸ਼ਨ ਲੈਣਾ? ਤੂੰ ਕਾਹਦੀ ਆਪਣੇ ਦਿਮਾਗ ਦੇ ਉੱਤੇ ਬੋਝ ਪਾ ਕੇ ਬੈਠਾ? ਇਹ ਬੋਝ ਨੂੰ ਲਾਓ। ਹਰ ਚੁਣੌਤੀ ਛੋਟੀ ਪੈ ਜੇ, ਛੋਟੀ ਪੈ ਜੇ ਹਰ ਚੁਣੌਤੀ, ਖੁਦ ਨੂੰ ਇੰਜ ਤਿਆਰ ਕਰੋ, ਇੰਜ ਤਿਆਰ ਕਰੋ। ਕੋਈ ਵੀ ਲਾਈਫ ਵਿੱਚ ਚੁਣੌਤੀ ਆ ਜੇ, ਬਸ ਇਹਨੂੰ ਮੈਂ ਹੱਲ ਕਰ ਹੀ ਲੈਣਾ, ਇਸ ਮਸਲੇ ਨੂੰ। ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ। ਆਪ ਸਵਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਤੇ ਇੱਕ ਵਾਰੀ ਗੱਜ ਕੇ ਫਤਿਹ ਬੁਲਾ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ। ਆਓ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਪਿਆਰੇ ਮਿੱਠੇ ਬੋਲ, ਗੁਰੂ ਗ੍ਰੰਥ ਸਾਹਿਬ ਜੀ ਦੇ 103 ਨੰਬਰ ਅੰਗ ਦੇ ਉੱਤੇ ਇਹ ਸ਼ਬਦ ਦਰਜ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਅੱਜ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਦਾ ਦਿਨ ਵੀ ਹੈ, ਮਹਾਂਪੁਰਖਾਂ ਦੀ ਯਾਦ ਵੀ, ਤੇ ਸਾਰੀ ਸੰਗਤ ਜਿੱਥੇ ਜਿੱਥੇ ਵੇਖੋ ਦਰਸ਼ਨ ਕਰਨ ਵਾਲਿਆਂ ਦੀਆਂ ਲਾਈਨਾਂ ਅਜੇ ਕਿੰਨੀਆਂ ਲੰਬੀਆਂ ਲੰਬੀਆਂ ਲੱਗੀਆਂ ਨੇ। ਤੇ ਮੇਰੀ ਬੇਨਤੀ, ਜਿੱਥੇ ਜਿੱਥੇ ਜਗ੍ਹਾ ਮਿਲ ਜੇ ਨਾ, ਬਸ ਬਹਿ ਕੇ ਆਨੰਦ ਲੈਣਾ, ਰਸ ਲੈਣਾ, ਜੁੜਨਾ। ਗੁਰੂ ਕਿਰਪਾ ਕਰੇ ਥੋੜਾ ਜਿਹਾ ਸਮਾਂ ਮੈਂ ਤੁਹਾਡੇ ਸਨਮੁਖ ਰਹਿਣਾ ਤੇ ਪੂਰਾ ਲਾਹਾ ਲੈਣ ਦਾ ਯਤਨ ਕਰਿਓ ਜੀ ਕਿਰਪਾ ਪਿਆਰ ਦੇ ਨਾਲ। ਕਈ ਵਾਰੀ ਅਸੀਂ ਕਹਿੰਦੇ ਆ ਨਾ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨੇ, ਗੁਰੂ ਨਾਨਕ ਨੂੰ ਸੁਣਨਾ, ਗੁਰੂ ਨਾਨਕ ਨੂੰ ਮੈਂ ਵੇਖਣਾ। ਕਈ ਵਾਰੀ ਕਹਿੰਦੇ ਆ ਕਈ ਪ੍ਰੇਮੀ ਪਿਆਰ ਵਾਲੇ ਜਿਨ੍ਹਾਂ ਦੇ ਡਾਢੇ ਨੇ, ਉਹ ਕਹਿੰਦੇ ਮੈਂ ਗੁਰੂ ਨਾਨਕ ਨੂੰ ਵੇਖਣਾ। ਉਹ ਕਹਿੰਦੇ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨ ਕਰਨੇ, ਮੈਂ ਗੁਰੂ ਰਾਮਦਾਸ ਦੇ ਦਰਸ਼ਨ ਕਰਨੇ। ਉਹ ਪਿਆਰਿਓ, ਬਾਣੀ ਦੇ ਦਰਸ਼ਨ ਹੀ ਗੁਰੂ ਨਾਨਕ ਦੇ ਦਰਸ਼ਨ ਨੇ। ਬਾਣੀ ਨੂੰ ਸੁਣਨਾ ਹੀ ਗੁਰੂ ਨਾਨਕ ਨੂੰ ਸੁਣਨਾ ਹੈ ਜੀ।
ਆ ਗੁਰੂ ਗ੍ਰੰਥ ਸਾਹਿਬ ਨੂੰ ਵੇਖ ਰਹੇ ਹੋ ਨਾ, ਭਾਵਨਾ ਨਾਲ ਵੇਖੋ, ਭਾਵਨਾ ਨਾਲ ਵੇਖੋ। ਗੁਰੂ ਗ੍ਰੰਥ ਸਾਹਿਬ ਨੂੰ ਵੇਖਣਾ ਹੀ ਗੁਰੂ ਨਾਨਕ ਗੁਰੂ ਰਾਮਦਾਸ ਨੂੰ ਵੇਖਣਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਆਓ ਬੜੇ ਪਿਆਰ ਨਾਲ ਗੁਰੂ ਨਾਨਕ ਨੂੰ ਸੁਣੀਏ ਇਸ ਸ਼ਬਦ ਦੁਆਰਾ, ਪੰਚਮ ਪਾਤਸ਼ਾਹ ਨੂੰ ਸੁਣੀਏ, ਪੰਚਮ ਪਾਤਸ਼ਾਹ ਦੇ ਦਰਸ਼ਨ ਕਰੀਏ, ਪੰਚਮ ਪਾਤਸ਼ਾਹ ਨੂੰ, ਆਪਣੇ ਗੁਰੂ ਨਾਨਕ ਨੂੰ ਪਿਆਰਿਓ ਆਪਣੇ ਨੇੜੇ ਮਹਿਸੂਸ ਕਰਕੇ ਆਓ ਇਸ ਸ਼ਬਦ ਦਾ ਗਾਇਨ ਕਰਿਓ, ਕੋਈ ਰਸਨਾ ਮੰਝੀ ਨਾ ਰਹੇ ਜੀ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ परम गत मेरी। अमृत बाणी हर हर तेरी, सुन सुन होवे परम गत मेरी। बोलो अमृत बाणी हर हर सुन सुन होवे परम गत मेरी। तन तन श्री गुरु ग्रंथ साहिब जी, तन तन श्री गुरु ग्रंथ साहिब जी, तन तन श्री गुरु ग्रंथ साहिब जी, तन तन श्री गुरु ग्रंथ साहिब जी। अमृत बाणी हर हर तेरी, सुन सुन होवे परम गत मेरी। अमृत बाणी हर हर तेरी, सुन सुन होवे परम गत मेरी। जलन बुझी शीतल होए मनुआ, सतगुर का दर्शन पाए जियो। जलन बुझी शीतल होए मनुआ, सतगुर का दर्शन पाए जियो। अमृत बाणी हर हर तेरी, सुन सुन होवे परम गत मेरी। अमृत बाणी हर हर तेरी, बाबा सुन सुन होवे परम गत मेरी। धन गुरु रामदास जी, धन गुरु रामदास जी। सारे प्यार नाल आखन जी धन बाबा दीप ਸਿੰਘ ਜੀ, सारे आखो धन बाबा। दीप ਸਿੰਘ ਜੀ। सुख पाया दुख दूर पराना, संत रसन हर नाम वखाना। सुख पाया दुख दूर पराना, संत रसन हर नाम वखाना। जल थल नीर परे सरसों भरे, बिरथा होए न जाए जियो। अमृत बाणी हर हर तेरी, सुन सुन होवे परम गत मेरी। बोलो बोलो बाणी हर हर तेरी,
रामदास प्यार नाल लखो ने जी धन बाबा देव सिंह। बड़ी ताकत इस नाम च, बड़ी ताकत। कबो धन बाबा दया तारी तीन सिरजन हारे जी जंत सगले प्रत पारे। दया तारी तीन सिरजन हारे जी जंत सगले प्रत पारे। मेहरबान कृपाल दयाला सगले त्रिपत अघाए जियो अमृत बाणी हर हर तेरी। बोलो अमृत बाणी हर हर तेरी। सुन सुन होवे परम गत। सारे कीर्तन करो अमृत बाणी हर हर तेरे। बाबा। सुन सुन होवे परम गत मेरे। धन गुरु रामदास जी। धन गुरु रामदास जी कर लो अपना मुख पवित्र, आखो धन बाबा दीप सिंह जी। ਧਨ ਖੰਡੇ ਵਾਲਿਆ ਸਭ ਦੀ ਬਾਂਹ ਫੜ ਲੈ ਦਾਤਿਆ। ਵਣ ਤ੍ਰੇਣ ਤ੍ਰਿਪਵਨ ਕੀਤਨ ਹਰਿਆ ਕਰਨ ਹਾਰ ਕਿਨ ਪੀਤਰ ਕਰਿਆ। ਵਣ ਤ੍ਰੇਣ ਤ੍ਰਿਪਵਨ ਕੀਤਨ ਹਰਿਆ ਕਰਨ ਹਾਰ ਕਿਨ ਪੀਤਰ ਕਰਿਆ। ਗੁਰਮੁਖ ਨਾਨਕ ਤਿਸੈ ਅਰਾਧੇ मन की आस पुजाए जियो अमृत बाणी। अमृत बाणी बाणी अमृत बाणी हर हर तेरी। सुन सुन होवे परम गत मेरी। बोलो अमृत बाणी हर हर तेरे। सुन सुन होवे परम गत मेरी। जलन बुझी शीतल होए मनुआ सतगुर का दर्शन पाए जियो। जलन बुझी शीतल होए मनुआ सतगुर का दर्शन पाए जियो अमृत बाणी हर हर तेरी। सुन सुन होवे परम गत मेरे। अमृत बाणी हर हर तेरे। सारे सुन सुन होवे परम गत मेरी। अमृत बाणी हर हर तेरी। अमृत बाणी हर हर तेरी। अमृत बाणी हर हर तेरी। अमृत बाणी हर हर
अमृत तारी हमारे प्यारे, अमृत तारी गुर ने मुख न मन ते तारी रे। दर्शन परसन सरसन हरसन, दर्शन परसन सरसन हरसन, रंग रंगी कर थारी रे। रम गुरगम हरदम नहजम, खिन दम गुरगम हरदम नहजम। हर कंठ नानक और हारी रे, अमृत बाणी हर हर तेरी, अमृत बाणी हर हर तेरी। बाणी गुरु गुरु है बाणी, बोलो बाणी गुरु गुरु है बाणी। विच बाणी अमृत सारे, विच बाणी अमृत सारे। और बाणी कहे सेवक जन माने, बोलो और बाणी कहे सेवक जन माने। पर तख गुरु निस्तारे, गुरु निस्तारे। जी विच बाणी अमृत सारे, विच बाणी अमृत सारे। सुनते पुनीत कहते पवित्र, सतगुर रहे पर पूरे। पहले की बचन कीता सुनियो। आनंद सुनो वड पागी हो, सगल मनोरथ पूरे। पार ब्रह्म प्रभ पाया, उतरे सगल विसूरे। दुख रोग संताप उतरे, सुनी सच्ची बाणी संत साजन। पै सर से पूरे गुर ते जाने, सुनते पुनीत कहते पवित्र। सतगुर रहया पर पूरे, बिनवंत नानक गुर चरण लागे। वाजे अनहद तूरे, ओ विच बाणी अमृत सारे, विच बाणी अमृत सारे। विच बाणी अमृत सारे, विच बाणी अमृत सारे। खेम शांत रिद नव निध, बुद्ध ज्ञान सरब ते सिद्ध। विद्या तप जोग प्रभ ध्यान, ज्ञान श्रेष्ठ उत्तम स्नान। चार पदार्थ कमल प्रगास, सबके मद सगल ते उदास। बोलो सुंदर चतुर तत् का बेटा, समदर्शी एक दृष्टेता। ए फल तिस जन के मुख बने, गुरु नानक नाम बचन मन सुने। विच बाणी अमृत सारे, विच बाणी अमृत सारे। अड़िल सुने गुंग जो याहे सुरस न पावई। सुने मूड चित लाई चतुरता आवई। दुख दर्द भाव निकट न तिन नर के रहे। हाँ जो या की एक बार चौपई को कहे। अमृत बाणी हर हर तेरी, सुन सुन होवे परम गत मेरी। अमृत बाणी हर हर तेरी,
मनुआ सतगुर का दर्शन पाए जियो जलन बुझे शीतल होए मनुआ सतगुर का दर्शन पाए जियो अमृत बाणी हर हर तेरी सुन सुन होवे परम गत मेरी वाणी हर हर तेरी सुन सुन होए परम गत मेरी जी अमृत बाणी बोलो अमृत बाणी हर हर तेरी सुन सुन होवे परम गत गुरु रामदास धन गुरु रामदास जी धन गुरु रामदास जी सत श्री अकाल प्यार न लखो न जी धन बाबा वाहिगुरु जी का खालसा वाहिगुरु जी की फतेह धन गुरु रामदास जी धन बाबा दीप सिंह जी साध संगत जी ये जरूरी मैसेज ਨੂੰ ਸੁਣਿਓ ਵੀ और शेयर भी करियो 1 अक्तूबर दिन ਐਤਵਾਰ रात ਨੂੰ 9 ਵਜੇ ਤੋਂ ਅੰਮ੍ਰਿਤ ਵੇਲੇ 3 ਵਜੇ ਤੱਕ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਵਿਸ਼ੇਸ਼ ਰਹਿਣ ਸਬਾਈ ਸਮਾਗਮ ਰੱਖੇ ਗਏ ਨੇ ਔਰ ਸਾਰੀ ਸੰਗਤ ਨੂੰ ਪਤਾ ਹੈ ਕਿ ਰਹਿਣ ਸਬਾਈ ਸਮਾਗਮਾਂ ਦੇ ਵਿੱਚ ਕਿਵੇਂ ਬਾਬਾ ਦੀਪ ਸਿੰਘ ਜੀ ਪ੍ਰਤੱਖ ਹੋ ਕੇ ਵਰਤਦੇ ਨੇ ਕਿਵੇਂ ਇੱਕ ਇੱਕ ਦੀ ਫਰਿਆਦ ਨੂੰ ਸੁਣਦੇ ਨਹੀਂ ਇੱਕ ਇੱਕ ਦੀ ਫਰਿਆਦ ਨੂੰ ਮੰਨਦੇ ਨੇ ਮੇਰੀ ਬੇਨਤੀ ਪਿਆਰਿਓ ਜਿਹੜੇ ਬਾਹਰੋਂ ਆਉਣ ਵਾਲੇ ਦੂਰ ਦੁਰੇਡੇ ਤੋਂ ਆਉਣ ਵਾਲੇ ਇਸ ਹਿਸਾਬ ਨਾਲ ਪ੍ਰੋਗਰਾਮ ਬਣਾਇਓ ਜਿਵੇਂ ਤੁਸੀਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਅਸਥਾਨ ਦੇ ਦਰਸ਼ਨ ਵੀ ਕਰ ਲਓ ਔਰ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਦੇ ਦਰਸ਼ਨ ਵੀ ਕਰ ਲਓ ਅੰਮ੍ਰਿਤਸਰ ਸਾਹਿਬ ਯਾਤਰਾ ਦੇ ਰੂਪ ਦੇ ਵਿੱਚ ਸਾਰੀਆਂ ਸੰਗਤਾਂ ਨੇ ਆਉਣਾ 1 ਅਕਤੂਬਰ ਦੁਪਹਿਰੀ 3 ਵਜੇ 4 ਵਜੇ ਦੇ ਕਰੀਬ ਲਾਸਟ ਪਹੁੰਚਣ ਦੀ ਕਿਰਪਾਲਤਾ ਕਰਨੀ ਬੀਬੀ ਕੌਲਾਂ ਜੀ ਭਲਾਈ ਕੇਂਦਰ ਵਿਖੇ ਲੰਗਰ ਪ੍ਰਸ਼ਾਦ ਛਕ ਕੇ ਸਭ ਨੇ ਚੌਂਕੜੇ ਮਾਰ ਕੇ ਫਿਰ ਬਾਪੂ ਜੀ ਦੀ ਗੋਦੀ ਦਾ ਆਨੰਦ ਲੈਣਾ ਔਰ 3 ਵਜੇ ਤੱਕ ਜਿੱਥੇ ਰਹਿਣ ਸਬਾਈ ਸਮਾਗਮ ਉੱਥੇ 2 ਅਕਤੂਬਰ ਨੂੰ ਸਵੇਰੇ ਤਕਰੀਬਨ 9 ਵਜੇ ਤੋਂ ਦੁਪਹਿਰੀ 2 ਵਜੇ ਤੱਕ ਇੱਕ ਵਿਸ਼ੇਸ਼ ਸਮਾਗਮ ਰੱਖਿਆ ਗਿਆ ਜਿਹਦੇ ਵਿੱਚ ਕੀਰਤਨ ਸਮਾਗਮ ਵੀ ਹੋਏਗਾ ਔਰ ਸਮੂਹਿਕ ਤੌਰ ਦੇ ਉੱਤੇ ਬੱਚਿਆਂ ਦੀ ਦਸਤਾਰਬੰਦੀ ਦਾ ਵੀ ਪ੍ਰੋਗਰਾਮ ਹੈ ਜਿਹੜੇ ਬੱਚਿਆਂ ਨੇ ਦਸਤਾਰ ਸਜਾਉਣੀ ਹੈ ਉਹ ਮੇਰੀ ਬੇਨਤੀ ਪਿਆਰਿਓ ਉਹ 2 ਅਕਤੂਬਰ ਨੂੰ ਤਕਰੀਬਨ 11 ਵਜੇ ਸਵੇਰੇ ਪਹੁੰਚਣ ਦੀ ਕਿਰਪਾਲਤਾ ਕਰਿਓ ਔਰ ਦਸਤਾਰਾਂ ਤੁਹਾਨੂੰ ਬਿਲਕੁਲ ਭੇਟਾ ਰਹਿਤ ਬੀਬੀ ਕੌਲਾਂ ਜੀ ਭਲਾਈ ਕੇਂਦਰ ਤੋਂ ਹੀ ਮਿਲ ਜਾਣਗੀਆਂ ਤੁਸੀਂ ਵੱਧ ਤੋਂ ਵੱਧ ਵਹੀਰਾਂ ਕੱਤ ਕੇ ਕਿਉਂਕਿ ਇਹ ਮੌਕੇ ਵਾਰ-ਵਾਰ ਨਹੀਂ ਮਿਲਣੇ ਇਹ ਬਹੁਤ ਵੱਡਾ ਦਿਨ ਹੈ ਕਿ ਜਦੋਂ ਬੇਅੰਤ ਬੱਚੇ ਗੁਰੂ ਪਿਤਾ ਜੀ ਦੀ ਗੋਦੀ ਦੇ ਵਿੱਚ ਸੰਗਤ ਦੀ ਗੋਦੀ ਦੇ ਵਿੱਚ ਬਹਿ ਕੇ ਸੰਗਤ ਦੀ ਹਾਜ਼ਰੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜੋ ਦਸਤਾਰ ਸਜਾਉਣਗੇ ਔਰ ਸਾਰਿਆਂ ਦੀ ਫਿਰ ਚੜ੍ਹਦੀ ਕਲਾ ਦੀ ਅਰਦਾਸ ਹੋਣੀ ਹੈ ਔਰ ਮੇਰੀ ਸਨੇਮਰ ਬੇਨਤੀ ਇਸ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਭੁੱਲਿਓ ਨਾ ਤੁਸੀਂ 1 ਅਕਤੂਬਰ ਨੂੰ ਪਹੁੰਚ ਜਾਣਾ ਰਹਿਣ ਸਬਾਈ ਸਮਾਗਮ ਦੇ ਵਿੱਚ ਹਾਜ਼ਰੀਆਂ ਭਰ ਕੇ ਫਿਰ ਉੱਥੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਵਿਖੇ ਆਰਾਮ ਕਰਨਾ ਫਿਰ 2 ਦਾ ਜਿਹੜਾ ਦਸਤਾਰ ਸਜਾਉਣ ਦਾ ਪ੍ਰੋਗਰਾਮ ਉਹ ਵੇਖ ਕੇ ਫਿਰ 2 ਨੂੰ ਤਕਰੀਬਨ 3-4 ਵਜੇ ਤੁਸੀਂ ਇੱਥੋਂ ਚਾਲੇ ਪਾਉਣੇ ਨੇ ਇਸ ਹਿਸਾਬ ਨਾਲ ਪ੍ਰੋਗਰਾਮ ਆਪਣਾ ਸੈੱਟ ਕਰਕੇ ਆਇਓ ਕਿ ਅਸੀਂ ਰਹਿਣ ਸਬਾਈ 'ਚ ਵੀ ਹਾਜ਼ਰੀ ਭਰ ਲਈਏ ਨਾਲ ਦਸਤਾਰਬੰਦੀ ਸਮਾਗਮ 'ਚ ਵੀ ਹਾਜ਼ਰੀ ਭਰ ਲਈਏ ਔਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਅਸਥਾਨ ਦੇ ਦਰਸ਼ਨ ਇਸ਼ਨਾਨ ਵੀ ਹੋ ਜਾਣ ਤੇ ਨਾਲ ਬਾਬਾ ਦੀਪ ਸਿੰਘ ਜੀ ਦੇ ਦਰ ਦੇ ਜੋ ਦਰਸ਼ਨ ਵੀ ਹੋ ਜਾਣ ਇਹ ਬੇਨਤੀ ਨੂੰ ਪ੍ਰਵਾਨ ਕਰਿਓ ਭੁੱਲਿਓ ਨਾ 1 ਤੇ 2 ਅਕਤੂਬਰ ਔਰ ਫਿਰ ਮੈਂ ਦੁਹਰਾ ਰਿਹਾ ਤੁਹਾਨੂੰ ਸਭ ਨੂੰ ਪਤਾ ਮੇਰੇ ਕਹਿਣ ਦੀ ਲੋੜ ਨਹੀਂ ਕਿੰਨਿਆਂ ਦੇ ਰੁਕੇ ਹੋਏ ਕੰਮ ਬਾਬਾ ਦੀਪ ਸਿੰਘ ਜੀ ਬਣਾ ਦਿੰਦੇ ਨੇ ਜਦੋਂ ਰਹਿਣ ਸਬਾਈ 'ਚ ਸੰਗਤਾਂ ਆ ਕੇ ਹਾਜ਼ਰੀਆਂ ਭਰਦੀਆਂ ਨੇ ਆਓ ਵਹੀਰਾਂ ਘੱਤ ਕੇ 10 20 ਨੂੰ ਨਾਲ ਲੈ ਕੇ ਜਿਹਦੀ ਝੋਲੀ ਭਰੀ ਹੈ ਰਹਿਣ ਸਬਾਈ ਵਿੱਚ ਹਾਜ਼ਰੀ ਭਰਨ ਦੇ ਨਾਲ ਉਹ 10 20 ਨੂੰ ਹੋਰ ਲੈ ਕੇ ਆਓ ਬਾਬਾ ਦੀਪ ਸਿੰਘ ਜੀ ਦੀ ਗੋਦੀ ਦੇ ਵਿੱਚ ਆਓ ਇੱਕ ਰਾਤ ਬਾਬਾ ਦੀਪ ਸਿੰਘ ਜੀ ਦੇ ਲੇਖੇ ਲਾਈਏ ਔਰ ਇੱਕ ਰਾਤ ਦੇ ਬਦਲੇ ਲੋਕ ਪਰਲੋਕ ਦੇ ਸੁੱਖ ਲੈ ਜਾਈਏ ਇਹ ਸਾਰਾ ਪ੍ਰੋਗਰਾਮ
ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ऑफिशियल ਚੈਨਲ ਦੇ ਉੱਤੇ ਲਾਈਵ ਦਿਖਾਇਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਧੰਨ ਧੰਨ ਰਾਮਦਾਸ ਗੁਰਜਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ। ਮੇਰੀ ਬੇਨਤੀ, ਜਿਹੜਾ ਮੈਂ ਮੈਸੇਜ ਦੇਣ ਜਾ ਰਿਹਾ, ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ। ਪਿਆਰਿਓ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਆਗਮਨ ਪੁਰਬ ਆ ਰਿਹਾ 30 ਅਕਤੂਬਰ ਨੂੰ। ਇਸੇ ਸਬੰਧ ਦੇ ਵਿੱਚ, ਸ੍ਰਿਸ਼ਟੀ ਦੇ ਮਾਲਕ ਪਿਤਾ ਦੀਆਂ ਖੁਸ਼ੀਆਂ ਲੈਣ ਦੇ ਸਬੰਧ ਦੇ ਵਿੱਚ, ਸਾਰੇ ਜਿੰਨੇ ਵੀ ਤੁਸੀਂ ਜੋ ਪਰਿਵਾਰਕ ਮੈਂਬਰ ਰੋਜ਼ ਕੀਰਤਨ ਦੇ ਮੰਡਲ ਦੇ ਵਿੱਚ ਜੁੜਦੇ ਹੋ, ਸਭ ਨੂੰ ਮੈਂ ਬੇਨਤੀ ਕਰਦਾ ਕਿ ਖੁੱਲ੍ਹੇ ਪਾਠਾਂ ਦੀ ਲੜੀ ਪ੍ਰਾਰੰਭ ਹੋ ਰਹੀ ਹੈ। ਆਪ ਜੀ ਆਪਣੇ ਆਪਣੇ ਘਰਾਂ ਦੇ ਵਿੱਚ ਇੱਕ ਇੱਕ ਸਹਿਜ ਪਾਠ ਜ਼ਰੂਰ ਕਰੋ 30 ਅਕਤੂਬਰ ਤੱਕ। ਜਿਹੜੇ ਸਹਿਜ ਪਾਠ ਨਹੀਂ ਕਰ ਸਕਦੇ, ਇੱਕ ਇੱਕ ਪ੍ਰੇਮੀ ਰੋਜ਼ ਦੇ 10 ਪਾਠ ਜਪਜੀ ਸਾਹਿਬ ਜਾਂ 2 ਪਾਠ ਸੁਖਮਨੀ ਸਾਹਿਬ ਦੇ ਕਰੇ। ਜਿਹੜੇ ਇਹ ਨਹੀਂ ਕਰ ਸਕਦੇ, 6 ਮਾਲਾ ਮੂਲ ਮੰਤਰ ਦੀਆਂ। ਜੇ ਇਹ ਵੀ ਨਹੀਂ ਕਰ ਸਕਦੇ ਤੇ 80 ਮਾਲਾ ਰੋਜ਼ ਵਾਹਿਗੁਰੂ ਵਾਹਿਗੁਰੂ ਸ਼ਬਦ ਦੀਆਂ ਗੁਰਮੰਤਰ ਦੀਆਂ ਫੇਰਨੀਆਂ ਨੇ। ਇੱਕ ਕਾਪੀ ਲਾ ਲਓ, ਕਾਪੀ ਦੇ ਉੱਤੇ ਰੋਜ਼ ਤੁਸੀਂ ਕਿੰਨਾ ਜਾਪ ਕਰ ਰਹੇ ਹੋ ਇਹ ਜਾਪ ਨੋਟ ਕਰੀ ਚੱਲੋ। ਔਰ 29 ਅਕਤੂਬਰ ਨੂੰ TV ਸਕਰੀਨ ਦੇ ਉੱਤੇ ਨੰਬਰ ਆਉਣੇ ਸ਼ੁਰੂ ਹੋ ਜਾਣਗੇ ਕੁਝ ਦਿਨਾਂ ਦੇ ਬਾਅਦ। 29 ਅਕਤੂਬਰ ਨੂੰ ਤੁਸੀਂ ਦਿੱਤੇ ਹੋਏ ਨੰਬਰਾਂ ਦੇ ਉੱਤੇ ਸੰਪਰਕ ਕਰਕੇ, ਜੋ ਮੈਸੇਜ ਕਰਕੇ ਆਪਣੇ ਪਾਠਾਂ ਦੀ ਗਿਣਤੀ ਲਿਖਵਾਉਣੀ ਹੈ। 30 ਅਕਤੂਬਰ ਨੂੰ ਅੰਮ੍ਰਿਤ ਵੇਲਾ, 18 ਅਕਤੂਬਰ ਤੋਂ 30 ਅਕਤੂਬਰ ਤੱਕ ਅੰਮ੍ਰਿਤ ਵੇਲੇ ਦੇ ਸਮਾਗਮ ਹੋਣੇ ਨੇ ਰੋਜ਼ਾਨਾ, ਜੋ 3 ਤੋਂ ਲੈ ਕੇ 5:30 ਵਜੇ ਤੱਕ ਬੀਬੀ ਕੌਲਾਂ ਜੀ ਭਲਾਈ ਕੇਂਦਰ, ਤਰਨ ਤਾਰਨ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ। ਅਤੇ 30 ਅਕਤੂਬਰ ਨੂੰ ਅੰਮ੍ਰਿਤ ਵੇਲੇ ਦੇ ਸਮਾਗਮਾਂ ਦੀ ਸਮਾਪਤੀ 'ਤੇ ਇਹ ਜਿੰਨੀ ਤੁਸੀਂ ਬਾਣੀ ਪੜ੍ਹੋਗੇ, ਜਿੰਨਾ ਤੁਸੀਂ ਜਪ ਤਪ ਕਰੋਗੇ, ਇਹਦੀ ਅਰਦਾਸ ਹੋਏਗੀ। ਔਰ ਅਸੀਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਕੁਝ ਨਹੀਂ ਦੇ ਸਕਦੇ, ਉਹਨਾਂ ਦਾ ਆਗਮਨ ਪੁਰਬ ਅਸੀਂ ਤੇ ਮੰਗਤੇ ਹਾਂ, ਹਰ ਵੇਲੇ ਉਹਨਾਂ ਕੋਲੋਂ ਲੈਣਾ। ਪਰ ਪਿਆਰਿਓ, ਗੁਰਬਾਣੀ ਦੀ ਭੇਟਾ, ਬਾਣੀ ਵੱਧ ਤੋਂ ਵੱਧ ਪੜ੍ਹ ਕੇ ਆਪਾਂ ਗੁਰੂ ਚਰਨਾਂ ਦੇ ਵਿੱਚ ਆਪਣੀ ਹਾਜ਼ਰੀ ਲਵਾਉਣੀ ਅਤੇ ਪਿਤਾ ਜੀ ਦੀਆਂ ਖੁਸ਼ੀਆਂ ਲੈਣੀਆਂ। ਭੁੱਲਿਓ ਨਾ, ਕਾਪੀਆਂ ਲਾ ਲਓ ਅੱਜ ਤੋਂ ਹੀ। ਔਰ ਕਿੰਨਾ ਜਾਪ ਤੁਸੀਂ ਰੋਜ਼ ਕਰ ਰਹੇ, ਕਾਪੀਆਂ ਦੇ ਉੱਤੇ ਨੋਟ ਕਰੀ ਚੱਲੋ। ਪਿੰਡਾਂ ਪਿੰਡਾਂ, ਸ਼ਹਿਰਾਂ ਸ਼ਹਿਰਾਂ ਦੇ ਵਿੱਚ ਢੰਡੋਰਾ ਦੇ ਦਿਓ। ਤੁਹਾਡੇ ਘਰ ਕੋਈ ਕੰਮ ਵੀ ਕਰਦਾ ਹੈ ਨਾ, ਉਹਦੀ ਵੀ ਕਾਪੀ ਲਵਾ ਦਿਓ। ਕੋਈ ਦੁੱਧ ਦੇਣ ਵਾਲਾ ਵੀ ਆ ਰਿਹਾ, ਉਹਦੀ ਵੀ ਕਾਪੀ। ਇੱਕ ਇਨਕਲਾਬ ਲੈ ਆਓ ਕਿ ਇਹ ਜੋ ਕਲਯੁਗ ਦਾ ਪ੍ਰਭਾਵ ਬਹੁਤ ਜ਼ਿਆਦਾ ਹਰ ਜਗ੍ਹਾ 'ਤੇ ਪਿਆ ਹੋਇਆ, ਅਸੀਂ ਗੁਰਬਾਣੀ ਦਾ ਜਾਪ ਕਰਕੇ ਇਹ ਕਲਯੁਗ ਦੇ ਪ੍ਰਭਾਵ ਨੂੰ ਘਟਾਉਣਾ। ਸਨੇਮਰ ਬੇਨਤੀ, ਭੁੱਲਿਓ ਨਾ, ਅੱਜ ਤੋਂ ਹੀ ਆਪਣੀਆਂ ਆਪਣੀਆਂ ਕਾਪੀਆਂ ਲਾਓ। ਰੋਜ਼ ਦਾ ਕਿੰਨਾ ਜਾਪ ਤੁਸੀਂ ਕਰਦੇ ਨੋਟ ਕਰੋ ਅਤੇ 29 ਅਕਤੂਬਰ ਤੱਕ ਤੁਸੀਂ ਇਹ ਸਾਰੀ ਗਿਣਤੀ ਟਰਸਟ ਦੇ ਨੰਬਰਾਂ ਦੇ ਉੱਤੇ ਦੇਣ ਦੀ ਕਿਰਪਾਲਤਾ ਕਰਨੀ। ਉਹ ਨੰਬਰ ਕੁਝ ਦਿਨਾਂ ਤੱਕ TV ਚੈਨਲ ਦੇ ਉੱਤੇ ਚੱਲਣੇ ਸ਼ੁਰੂ ਹੋ ਜਾਣਗੇ। ਉਹਨਾਂ ਨੰਬਰਾਂ ਦੇ ਉੱਤੇ ਤੁਸੀਂ ਫਿਰ ਗਿਣਤੀ ਦੇਣੀ। 30 ਅਕਤੂਬਰ ਨੂੰ ਅੰਮ੍ਰਿਤ ਵੇਲੇ ਫਿਰ ਏਡੀ ਵੱਡੀ ਗਿਣਤੀ ਦੇ ਵਿੱਚ ਜਦੋਂ ਬਾਣੀ ਦੀ ਭੇਟਾ ਦੇਵਾਂਗੇ ਅਸੀਂ ਗੁਰੂ ਰਾਮਦਾਸ ਜੀ ਦੇ ਆਗਮਨ ਪੁਰਬ 'ਤੇ, ਅਤੇ ਗੁਰੂ ਰਾਮਦਾਸ ਕਰਨਗੇ ਕਿ ਸਾਡੇ ਸਾਰਿਆਂ ਦੀ ਝੋਲੀ ਦੇ ਵਿੱਚ ਲੋਕ ਪਰਲੋਕ ਦੀਆਂ ਦਾਤਾਂ ਪਾਉਣਗੇ। ਇਹ ਬੇਨਤੀ ਹੈ, ਵੱਧ ਤੋਂ ਵੱਧ ਇਹ ਸੁਨੇਹੇ ਨੂੰ ਸ਼ੇਅਰ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਬੇਨਤੀ ਆਪ ਜੀਆਂ ਦੇ ਚਰਨਾਂ ਦੇ ਵਿੱਚ, ਦਾਸ ਦਾ ਬੇਟਾ ਹਰਸਹਿਜ ਸਿੰਘ ਔਰ ਬੇਟੀ ਹਰਸਿਫਤ ਕੌਰ ਦੋਵਾਂ ਨੇ YouTube ਦੇ ਉੱਤੇ ਚੈਨਲ ਬਣਾਏ ਨੇ, ਹਰਸਹਿਜ ਸਿੰਘ ਵਲੌਗਸ ਅਤੇ ਹਰਸਿਫਤ ਕੌਰ। ਮੇਰੀ ਬੇਨਤੀ, ਇਹ ਦੋਵੇਂ ਚੈਨਲਾਂ ਨੂੰ ਸਬਸਕ੍ਰਾਈਬ ਵੀ ਕਰਨਾ ਔਰ ਅੱਗੇ ਸ਼ੇਅਰ ਵੀ ਕਰਨਾ। ਜਿਹੜੇ ਸਾਡੀ ਫੈਮਿਲੀ ਦੇ ਨਾਲ ਜੁੜਨਾ ਚਾਹੁੰਦੇ ਨੇ, ਪਰਿਵਾਰਕ ਮੈਂਬਰ ਬਣਨਾ ਚਾਹੁੰਦੇ ਨੇ, ਜ਼ਰੂਰ ਇਸ ਚੈਨਲ ਨੂੰ ਸਬਸਕ੍ਰਾਈਬ ਕਰਿਓ। ਦੋਵੇਂ ਚੈਨਲਾਂ ਦੇ ਉੱਤੇ ਰੋਜ਼ ਬੱਚੇ ਨਵੇਂ ਵਲੌਗ ਪਾਉਂਦੇ ਨੇ ਔਰ ਸੰਗਤਾਂ ਬੜੀਆਂ ਅਸੀਸਾਂ ਦੇ ਰਹੀਆਂ, ਬੜਾ ਪਿਆਰ ਦੇ ਰਹੀਆਂ ਨੇ। ਇਹ ਬੇਨਤੀ ਭੁੱਲਿਓ ਨਾ, ਹਰਸਹਿਜ ਸਿੰਘ ਵਲੌਗਸ ਅਤੇ ਹਰਸਿਫਤ ਕੌਰ ਵਲੌਗ, ਇਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਇਹ ਜ਼ਰੂਰੀ ਮੈਸੇਜ ਨੂੰ ਸੁਣਿਓ ਵੀ ਔਰ ਸ਼ੇਅਰ ਵੀ ਕਰਿਓ। ਮੇਰੀ ਬੇਨਤੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਜ਼ਰੂਰ ਚਰਨ ਪਾ ਕੇ ਜਾਇਆ ਕਰੋ ਔਰ ਆਪਣੀਆਂ ਅੱਖਾਂ ਨਾਲ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਮੈਂ ਜਿਹੜੀ ਵਿਸ਼ੇਸ਼ ਬੇਨਤੀ ਕਰਨ ਲੱਗਾ, ਇਹਨੂੰ ਧਿਆਨ ਨਾਲ ਸੁਣਿਓ। ਸਾਡੇ ਕੋਲ ਜਦੋਂ ਵੱਡੇ ਪੱਧਰ ਦੇ ਉੱਤੇ ਅਸੀਂ ਕੋਈ ਸਮਾਗਮ ਕਰਦੇ ਹਾਂ, ਚੁਪਹਿਰਾ ਜਪ ਤਪ ਸਮਾਗਮ ਜਾਂ ਕੋਈ ਰਹਿਣ ਸਬਾਈ ਸਮਾਗਮ ਕਰਦੇ ਹਾਂ, ਸਾਡੇ ਕੋਲ ਸੰਗਤ ਨੂੰ ਬਿਠਾਉਣ ਵਾਸਤੇ ਵੱਡਾ ਹਾਲ ਨਹੀਂ ਸੀ। ਇਸੇ ਚੀਜ਼ ਨੂੰ ਮੁੱਖ ਰੱਖ ਕੇ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦਾ ਸਦਕਾ ਇਸ ਜਗ੍ਹਾ ਦੇ ਉੱਤੇ, ਰਾਮ ਤੀਰਥ ਰੋਡ ਦੇ ਉੱਤੇ, ਜਿੱਥੇ ਸੇਵਾਵਾਂ ਦੇ ਬੇਅੰਤ ਕਾਰਜ ਚੱਲ ਰਹੇ ਨੇ, ਹੁਣ ਇੱਕ ਨਵਾਂ ਉਪਰਾਲਾ ਕੀਤਾ ਗਿਆ
ਘੱਟ ਤੋਂ ਘੱਟ 7-8 ਹਜ਼ਾਰ ਸੰਗਤ ਬੈਠ ਸਕੇ एडा वड्डा विशाल दीवान हाल जो बनाया जा रहा और ਇਹਦੀ जो उसारी है जोरां शोरां ते शुरू हो चुकी है। मेरी सारे परिवारक मैंबरां दे चरणां दे विच सनेमर बेनती प्यारिओ, बाकी दे सारे खर्चियां नूं संकोच के आप जी घट तो घट एक मैंबर एक तेरी दी हाज़री जरूर लावे 1300 दी। और जिन्हां नूं पिता जी ने वध समर्था दित्ती है, भावें 2 तेरियां 10 तेरियां 50 तेरियां 100 तेरियां, जिन्ना भी तुसी वध तो वध सहयोग दे सकते हो ना जरूर देना, क्योंकि ये करोड़ां दा प्रोजैक्ट है और ये कोई मेरा निजी काम नहीं, ये संगत दे कारज ने, पंथ दे कारज ने और ये गुरु रामदास ते बाबा दीप सिंह जी दे कारज ने। ਇਹਦੇ ਵਿੱਚ ਤੁਸੀਂ ਸਾਰਿਆਂ ਨੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣਾ ਔਰ ਇਹਦੇ ਵਿੱਚ ਕਿਸੇ ਨੇ ਵੀ ਢਿੱਲ ਮੱਠ ਨਹੀਂ ਕਰਨੀ, ਕਿਉਂਕਿ ਇਹ ਬਾਬਾ ਨੰਦ ਸਿੰਘ ਸਾਹਿਬ ਦਾ ਬਚਨ ਹੈ, ਮਹਾਂਪੁਰਖਾਂ ਦਾ ਬਚਨ ਹੈ। ਕਹਿੰਦੇ ਜਦੋਂ ਤੁਸੀਂ ਸੰਗਤ ਦੇ ਕਾਰਜ ਦੇ ਲਈ ਕੁਝ ਕਰਦੇ ਹੋ ਨਾ, ਸੰਗਤ ਦੀ ਫਿਕਰ ਕਰਦੇ ਹੋ, ਕਿਉਂਕਿ ਇੱਥੇ ਸੰਗਤ ਨੇ ਬਹਿਣਾ ਹੈ, ਸੰਗਤ ਨੇ ਕੀਰਤਨ ਨਾਲ ਜੁੜਨਾ ਹੈ। ਜਦੋਂ ਤੁਸੀਂ ਸੰਗਤ ਦਾ ਖਿਆਲ ਰੱਖਦੇ ਹੋ ਤੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਤੁਹਾਡਾ ਖਿਆਲ ਰੱਖਦੇ ਨੇ। ਤੁਸੀਂ ਸੰਗਤ ਦੇ ਬਹਿਣ ਦੀ ਜਗ੍ਹਾ ਦੇ ਵਿੱਚ ਆਪਣਾ ਹਿੱਸਾ ਤਿਲ ਫੁੱਲ ਪਾ ਦਿਓ, ਤੁਹਾਡੇ ਲੋਕ ਪਰਲੋਕ ਦੇ ਵਿੱਚ ਪਰਦੇ ਟੱਕਣ ਦੀ ਜ਼ਿੰਮੇਵਾਰੀ ਗੁਰੂ ਰਾਮਦਾਸ ਆਪਣੇ ਸਿਰ ਤੇ ਲੈ ਲੈਣਗੇ। ਭਾਗਾਂ ਵਾਲਿਓ, ਇਹ ਮੇਰੀ ਨਿਮਰਤਾ ਸਹਿਤ ਬੇਨਤੀ ਹੈ, ਜੋ ਇਹ ਵੱਡਾ ਯੱਗ ਮੇਰੇ ਮਨ ਦੀ ਭਾਵਨਾ ਹੈ, ਜਲਦੀ ਤੋਂ ਜਲਦੀ ਇਹ ਹਾਲ ਬਣ ਕੇ ਤਿਆਰ ਹੋਵੇ ਔਰ ਸੰਗਤਾਂ ਇਹਦੇ ਵਿੱਚ ਕਥਾ ਕੀਰਤਨ ਸੁਣਨ, ਲਾਭ ਲੈਣ। ਔਰ ਇਹ ਇੱਛਾ ਹੈ ਦਾਸ ਦੀ ਕਿ ਜਿਹੜਾ ਬਿਲਕੁਲ ਵੀ ਦਸਵੰਧ ਨਹੀਂ ਨਾ ਕੱਢਦਾ, ਉਹ ਵੀ ਜਦੋਂ ਆਪਣੇ ਜੋ ਜੇਬ ਖਰਚੇ ਦੇ ਵਿੱਚੋਂ ਦਸਵੰਧ ਕੱਢ ਕੇ ਇਸ ਸੇਵਾ ਦੇ ਕੁੰਭ ਦੇ ਵਿੱਚ ਹਿੱਸਾ ਪਾਏਗਾ, ਕਿਸੇ ਨਾ ਕਿਸੇ ਢੰਗ ਨਾਲ ਉਹਦੀ ਵੀ ਸਾਂਝ ਗੁਰੂ ਰਾਮਦਾਸ ਦੇ ਨਾਲ, ਬਾਬਾ ਦੀਪ ਸਿੰਘ ਦੇ ਨਾਲ ਬਣ ਜਾਏਗੀ। ਆਓ ਭਾਗਾਂ ਵਾਲਿਓ, ਇਹ ਸਾਰੇ ਕਾਰਜਾਂ ਨੂੰ ਸੰਕੋਚ ਕੇ ਮੋਢੇ ਨਾਲ ਮੋਢਾ ਜੋੜ ਕੇ ਇਹ ਪੰਥਕ ਕਾਰਜ ਦੇ ਵਿੱਚ ਸਹਿਯੋਗ ਦੇਣ ਦਾ ਸਮਾਂ। ਜਿਵੇਂ ਬਾਬਾ ਸੇਵਾ ਸਿੰਘ ਜੀ ਮਹਾਂਪੁਰਖ ਗੁਰੂ ਕੇ ਮਹਿਲ ਦੀ ਉਸਾਰੀ ਚੱਲ ਰਹੀ ਸੀ ਤੇ ਉਹ ਰਿਕਸ਼ਿਆਂ ਵਾਲਿਆਂ ਦੇ ਕੋਲ ਸੇਵਾ ਇਕੱਠੀ ਕਰਨ ਵਾਸਤੇ ਤੁਰ ਪਏ ਤੇ ਸੇਵਾਦਾਰਾਂ ਨੇ ਕਿਹਾ, ਮਹਾਂਪੁਰਖੋ ਆਪ ਜੀ ਰਿਕਸ਼ੇ ਵਾਲਿਆਂ ਦੇ ਕੋਲੋਂ ਸੇਵਾ ਇਕੱਠੀ ਕਰ ਰਹੇ ਹੋ, ਕੋਈ 25 ਪੈਸੇ ਦੇ ਰਿਹਾ, ਕੋਈ 50 ਪੈਸੇ, ਕੋਈ 1 ਰੁਪਈਆ, ਸਾਡੇ ਕੋਲ ਤੇ ਇੰਨੇ ਵੱਡੇ ਵੱਡੇ ਸੰਗੀ ਬੈਠੇ ਨੇ, ਕੋਈ 5000 ਦਿੰਦਾ, 10,000, ਕੋਈ ਲੱਖ ਰੁਪਈਆ ਦੇ ਰਿਹਾ, ਇਹ ਰਿਕਸ਼ੇ ਵਾਲਿਆਂ ਕੋਲੋਂ ਇੱਦਾਂ ਸੇਵਾ ਕਿਉਂ ਇਕੱਠੀ ਕਰ ਰਹੇ? ਤੇ ਬਾਬਾ ਸੇਵਾ ਸਿੰਘ ਜੀ ਮਹਾਂਪੁਰਖਾਂ ਨੇ ਬਚਨ ਕੀਤਾ, ਕਹਿਣ ਲੱਗੇ, ਪਿਆਰਿਆ ਅਸੀਂ ਚਾਹੁੰਦੇ ਹਾਂ ਕਿ ਇਹ ਰਿਕਸ਼ੇ ਵਾਲੇ ਦਾ ਵੀ ਕਿਸੇ ਨਾ ਕਿਸੇ ਢੰਗ ਨਾਲ ਭਲਾ ਹੋ ਜੇ। ਕਹਿੰਦੇ ਜਦੋਂ ਇਹਦੇ ਦਿੱਤੇ ਦਸਵੰਧ ਵਿੱਚੋਂ 2 ਇੱਟਾਂ ਵੀ ਗੁਰੂ ਕੇ ਮਹਿਲ ਦੀ ਕਾਰ ਸੇਵਾ ਦੇ ਵਿੱਚ ਲੱਗ ਗਈਆਂ, ਉਸਾਰੀ ਦੇ ਵਿੱਚ ਲੱਗ ਗਈਆਂ, ਉਸ ਇਮਾਰਤ ਦੇ ਵਿੱਚ ਲੱਗ ਗਈਆਂ, ਤੇ ਇਹਦੀ ਵੀ ਸਾਂਝ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਦੇ ਨਾਲ ਬਣ ਜਾਏਗੀ। ਤੇ ਆਓ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਦੇ ਘਰ ਦੇ ਨਾਲ ਸਾਂਝ ਬਣਾਉਣ ਦਾ ਵੇਲਾ ਆਇਆ। ਵੱਧ ਤੋਂ ਵੱਧ ਆਪ ਜੀਆਂ ਨੇ ਸਹਿਯੋਗ ਕਰਨਾ। TV ਸਕਰੀਨ ਦੇ ਉੱਤੇ ਨੰਬਰ ਚੱਲਦੇ ਨੇ, ਇਹਨਾਂ ਨੰਬਰਾਂ ਦੇ ਉੱਤੇ ਆਪ ਜੀ ਨੇ ਜੋ ਆਪਣੀ ਸੇਵਾ Paytm, Google Pay, PhonePe ਵੀ ਕਰ ਸਕਦੇ ਹੋ ਔਰ ਅਕਾਊਂਟ ਡਿਟੇਲ ਵੀ TV ਸਕਰੀਨ ਦੇ ਉੱਤੇ ਚੱਲ ਰਹੀ, ਸਕਰੀਨਸ਼ਾਟ ਲੈ ਲਓ, ਇਹਦੀ ਫੋਟੋ ਖਿੱਚ ਲਓ ਔਰ ਆਪਣੀ ਸੇਵਾ ਤੁਸੀਂ ਇਹਨਾਂ ਅਕਾਊਂਟਾਂ ਦੇ ਵਿੱਚ ਪਾ ਕੇ ਸਾਨੂੰ ਦਿੱਤੇ ਹੋਏ ਨੰਬਰਾਂ ਦੇ ਉੱਤੇ ਮੈਸੇਜ ਜ਼ਰੂਰ ਕਰ ਦੇਣਾ। ਅਸੀਂ ਇੰਨੀ ਸੇਵਾ ਜੋ ਭੇਜੀ ਹੈ ਟਰਸਟ ਨੂੰ, ਤਾਂ ਜੋ ਤੁਹਾਨੂੰ ਰਸੀਦ ਤੇ ਸਤਿਕਾਰ ਸਮੇਂ ਸਿਰ ਪਹੁੰਚਾਇਆ ਜਾ ਸਕੇ। ਔਰ ਇੱਕ ਵਿਸ਼ੇਸ਼ ਬੇਨਤੀ, ਆਪ ਜੀ ਇਹ ਸੇਵਾਵਾਂ ਦੇ ਕਾਰਜਾਂ ਦੇ ਵਿੱਚ ਪੱਕੇ ਮਹੀਨਾਵਾਰੀ ਡੋਨਰ ਵੀ ਬਣ ਸਕਦੇ ਹੋ ਕਿ ਹਰ ਮਹੀਨੇ ਅਸੀਂ ਟਰਸਟ ਨੂੰ ਇੰਨਾ ਦਸਵੰਧ ਭੇਜਣਾ ਹੀ ਭੇਜਣਾ। ਉਹ ਨੰਬਰ ਵੀ ਤੁਹਾਡੇ TV ਸਕਰੀਨ ਦੇ ਉੱਤੇ ਫਲੈਸ਼ ਹੋ ਰਿਹਾ। ਆਪ ਜੀ ਇਸ ਨੰਬਰ ਦੇ ਉੱਤੇ ਫੋਨ ਕਰਕੇ ਮੈਸੇਜ ਕਰਕੇ ਕਿ ਅਸੀਂ ਇੰਨਾ ਦਸਵੰਧ ਹਰ ਮਹੀਨੇ ਟਰਸਟ ਨੂੰ ਭੇਜਿਆ ਕਰਾਂਗੇ। ਆਪ ਜੀ ਆਪਣਾ ਮੈਸੇਜ ਦਿਓ ਔਰ ਸਾਡੇ ਵੱਲੋਂ ਤੁਹਾਨੂੰ ਫਿਰ ਡੋਨਰ ਨੰਬਰ ਦੇ ਦਿੱਤਾ ਜਾਏਗਾ ਕਿ ਤੁਹਾਡਾ ਇੰਨਾ ਨੰਬਰ ਡੋਨਰ ਹੈ। ਫਿਰ ਉਸ ਮੁਤਾਬਕ ਤੁਸੀਂ ਹਰ ਮਹੀਨੇ ਆਪਣੀ ਸੇਵਾ ਟਰਸਟ ਦੇ ਅਕਾਊਂਟ ਦੇ ਵਿੱਚ ਪਾ ਸਕਦੇ ਹੋ। ਇਹ ਮੇਰੀ ਬੇਨਤੀ, ਮੋਢੇ ਨਾਲ ਮੋਢਾ ਜੋੜ ਕੇ ਆਓ ਇਸ ਮੁਹਿੰਮ ਦੇ ਵਿੱਚ ਸ਼ਾਮਲ ਹੋਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।